ਕਿੰਨਾ ਥਾਵਾਂ ਤੇ ਲਾਈ ਖੜਾ ਉਹਨਾਂ ਦਾ ਇੱਕ ਪੱਤਾ ਕੱਟਿਆ ਸੀ ਇੱਧਰ ਦੀ ਆ ਨਾ ਮੋਬਾਈਲ ਫੜ ਤੇ ਉਹ ਫੜ ਮੈਂ ਉਦੋਂ ਬਾਅਦ ਜਿਹੜਾ ਨਾ ਆ ਗਿਆ ਚਲੋ ਹਾਂ ਕਾਰਤੀ ਬੰਦ ਉਹ ਗਾਹਾਂ ਆ ਜਾ ਤੂੰ ਗਾਂਦਾ ਕਹਾਂ ਹੈ अस्सलाम वालेकुम जी। साडे अज दे परौणे आए चढ़दे पंजाब तो ते तारफ उन्हां दा वड्डा तारफ ये है कि 2020 दे विच इत्थे वर्ल्ड कप कबड्डी दा खेड के गए। कबड्डी दे बड़े वड्डे माशाअल्लाह स्टार हैं जी। साडे इत्थे लैलपुर आए सी हीरा भट्ट साहब हुणी, उन्हां दे परौणचार सी रिजवान वाला साहब। ये रिजवान वाला साहब दी मेहरबानी है भी इन्हां ने सानू दर्शन कराते इन्हां दे। ते जोधा भाई बैठे हैं बड़े मशहूर कबड्डर हैं, उन्हां दे वालिद साहब दरबारा सिंह साहब ते पत्तो की तो साडे भरा तशरीफ लैके आए। छांगा सरकार जी बड़े मशहूर हैं नर्सरियां दे विच, पत्तो की नर्सरियां च मशहूर आ ते गां नर्सरियां च छांगा साहब मशहूर हैं। ते मेरे पुराने मौसम जी वीडियो दे उत्ते साडा एक बड़ा रिश्ता बनाया है डॉक्टर कामरान संधू साहब, ये भी पत्तो की चों। हाँ जी, इन्हां दी मेहरबानी है। बड़ी देर दे असीं मिलन करते सीगे ते अज मुलाकात हो गई, अज सारे इकट्ठे हो गए। अच्छा जोधा भाई तुसीं ना तारफ अपना जिद्दां मैं तुहाडा कराना चाहता सी ना उदां मैं करा नहीं सकिया, तुसीं आप दस्सिओ अपने बारे थोड़ा जिहा। मैं जिद्दां कह लो निक्के हुंदे असीं गए जिद्दां बाहर उत्थे इटली विच हुंदे सी पहिलों। अच्छा ते ਬਾਅਦ ਵਿੱਚ ਜਿੱਦਾਂ ਫਾਦਰ ਸਾਹਿਬ ਸਾਡੇ ਤੋਂ ਪਹਿਲੋਂ ਗਏ ਉੱਥੇ ਤੇ ਅਸੀਂ ਗਏ। ਫਿਰ ਬਾਅਦ ਵਿੱਚ ਹੋ ਗਿਆ ਉਹਨੂੰ 7 ਸਾਲ ਇੰਗਲੈਂਡ 'ਚ ਮੂਵ ਹੋਏ ਨੂੰ। ਮੈਂ ਕਬੱਡੀ ਇਟਲੀ ਸ਼ੁਰੂ ਕੀਤੀ ਖੇਡਣੀ। ਅੱਛਾ ਇਟਲੀ ਇੰਗਲੈਂਡ ਫਿਰ ਉਹ ਕਲਾ ਵੀ ਇੱਥੇ ਪਾਕਿਸਤਾਨ ਵੀ ਖੇਡ ਕੇ ਆਏ ਆ ਤੇ ਯੂਰਪ ਜਿਹੜਾ ਸਾਰੇ ਕੋਈ ਯੂਰਪ ਦੀ ਕੰਟਰੀ ਛੱਡੀ ਨਹੀਂ ਜਿੱਥੇ ਨਹੀਂ ਖੇਲੇ ਆਪਾਂ। ਤੇ ਇੱਥੇ 20 ਦੇ ਵਿੱਚ ਖੇਲ ਕੇ ਗਏ ਵਰਲਡ ਕੱਪ ਤੇ ਮੈਨੂੰ ਉਦੋਂ ਵਧੀਆ ਲੱਗਾ ਇੱਥੇ ਆ ਕੇ। ਤੇ ਮੈਂ ਕਿਹਾ ਚਲ ਫਾਦਰ ਸਾਹਿਬ ਨੂੰ ਨਾਲ ਘੁਮਾ ਕੇ ਲੈ ਕੇ ਜਾਂਦੇ ਆ। ਚੰਗਾ ਕਰਿਆ, ਬਹੁਤ ਚੰਗਾ ਕਰਿਆ। ਉਹ ਇਹਨਾਂ ਦੀ ਵੀ ਰੀਸ ਸੀ ਅਸੀਂ ਵੀ ਜਾਈਏ ਉੱਧਰ ਦੇਖ ਕੇ ਆਈਏ ਗੁਰਦੁਆਰੇ ਜਿਹੜੇ ਜਿੰਨੇ ਵੀ ਹੈਗੇ ਆ ਨਾ। ਤੇ ਕਰਤਾਰਪੁਰ ਸਾਹਿਬ ਵੀ ਜਾਏ, ਨਨਕਾਣਾ ਸਾਹਿਬ ਵੀ ਜਾਏ ਆ। ਹੁਣ ਕੱਲ ਨੂੰ ਦੇ ਪੰਜਾ ਸਾਹਿਬ ਜਾਂਦੇ ਆ। ਇਹ ਸਾਰਾ ਪੰਜਾਬ ਵੀ ਤੁਹਾਡਾ ਜਿੱਥੇ ਦਿਲ ਕਰੇ ਜਾਓ। ਉਹ ਸੇਮ ਹੀ ਆ ਸਾਰਾ ਕੁਝ। ਇੱਕ ਆ ਬਾਰਡਰ ਆ, ਸਾਨੂੰ 1.5 ਘੰਟਾ ਬਾਗਾ ਬਾਰਡਰ ਨੂੰ ਲੱਗਦਾ ਸਾਡੇ ਘਰ ਤੋਂ ਨਾ ਗੱਡੀ ਦੇ ਵਿੱਚ। ਅੱਛਾ 1.5 ਘੰਟਾ ਨਾਲ ਕਹਿੰਦਾ ਵੀ ਅੱਧਾ ਘੰਟਾ ਗਾ ਲਾਹੌਰ ਆ ਗਿਆ। ਨਹੀਂ ਉੱਥੇ ਕਿਹੜਾ ਪਿੰਡ ਬਣਦਾ? ਇਹ ਚੱਕ ਚੇਲਾ ਜਲੰਧਰ ਲਾਗੇ ਪੈਂਦਾ ਵਾ। ਇਹ ਨਕੋਦਰ ਤੋਂ ਔਰਲੇ ਬੰਨੀ ਪੈਂਦਾ, ਸੁਲਤਾਨਪੁਰ ਲੋਧੀ। ਹਾਂ ਠੀਕ ਆ। ਤਹਿਸੀਲ ਨਕੋਦਰ ਸੀ ਹੈ ਪਹਿਲਾਂ ਨਕੋਦਰ ਹੁੰਦੀ, ਹੁਣ ਸ਼ਾਹਕੋਟ ਆ। ਹੁਣ ਸ਼ਾਹਕੋਟ। ਅੱਛਾ ਇਹ ਤੋਂ ਲਾਗੇ ਬਾਗਾ ਬਾਰਡਰ ਤੋਂ 1.5 ਘੰਟੇ ਦੇ 1.5 ਘੰਟੇ ਦਾ ਰਸਤਾ। ਕਬੱਡੀ ਤਾਂ ਹੁਣ ਇੱਕ ਐਸਾ ਖੇਡ ਆ ਨਾ ਪੰਜਾਬੀਆਂ ਦਾ ਵੀ ਇਹ ਭਾਵੇਂ ਕੈਨੇਡਾ ਚ ਆ, ਭਾਵੇਂ ਯੂਕੇ ਚ ਆ, ਭਾਵੇਂ ਅਮਰੀਕਾ ਚ ਆ ਤੇ ਭਾਵੇਂ ਚੜ੍ਹਦੇ ਪੰਜਾਬ ਚ ਆ, ਲਹਿੰਦੇ ਪੰਜਾਬ ਚ ਆ। ਯਾਨੀ ਕਿ ਕਬੱਡੀ ਇੱਕ ਐਸੀ ਸਾਂਝ ਆ ਜਿਸ ਤਰ੍ਹਾਂ ਇੱਕ ਜ਼ੁਬਾਨ ਦੀ ਸਾਡੀ ਸਾਂਝ ਆ ਤੇ ਦੂਸਰੀ ਸਾਡੀ ਕਬੱਡੀ ਦੀ ਸਾਂਝ ਆ ਹੈ। ਤੇ ਇਹ ਦੋ ਸਾਂਝਾਂ ਯਾਨੀ ਕਿ ਸਾਡੀਆਂ ਜਿਹੜੀਆਂ ਵਾ ਨਾ ਬੜੀਆਂ ਹੈ ਆ। ਇਹਦੇ ਚ ਜਿੱਥੇ ਵੀ ਪੰਜਾਬੀ ਬੋਲਣ ਵਾਲਾ ਬੰਦਾ ਵਾ ਨਾ ਉਹ ਪੱਟ ਤੇ ਹੱਥ ਮਾਰਦਾ ਹੀ ਆ ਕਬੱਡੀ ਵਾਲੇ। ਤੁਹਾਡੇ ਪਲੇਅਰ ਵੀ ਇੱਥੇ ਪਾਕਿਸਤਾਨ ਦੇ ਵੀ ਇਹਦਾ ਵਧੀਆ ਪਲੇਅਰ ਆ। ਪਾਕਿਸਤਾਨ ਦੇ ਮੈਂ ਕਿਹਾ ਬਹੁਤ ਵਧੀਆ ਪਲੇਅਰ ਆ ਤੁਹਾਡੇ ਇੱਥੇ ਜਿਹੜੇ ਸਾਡੇ ਨਾਲ ਆਲਰੇਡੀ ਉੱਥੇ ਖੇਲੇ, ਆਪਣੇ ਯੂਰਪ ਖੇਲੇ, ਆਪਣੇ ਇੰਗਲੈਂਡ ਖੇਲੇ ਆ। ਸਾਡੇ ਜੀ ਬੜੇ ਸੋਹਣੇ ਪਲੇਅਰ ਆ ਤੇ ਪਰ ਤੁਹਾਡੇ ਆ ਥੋੜੇ ਘੱਟ ਜਾਂਦੇ ਪਲੇਅਰ ਇੱਥੋਂ ਨਾ ਬਾਹਰ ਨੂੰ। ਆਹੋ ਤੇ ਸਾਡਾ ਗਲਾ ਵੀ ਪਤਾ ਨਹੀਂ ਕਿੰਨੇ ਪਲੇਅਰ ਜਾਂਦੇ ਆ। ਨਹੀਂ ਸਾਡੇ ਇੱਥੇ ਥੋੜੀ ਜਿਹੀ ਖਿਆਈ ਬਣ ਜਾਂਦੀ, ਫਿਰ ਜਾਣ ਨੂੰ ਤਾਂ ਸਾਰੇ ਜਾ ਸਕਦੇ, ਬਸ ਕੋ ਹੁੰਦੇ ਇਹਨਾਂ ਦੇ ਹੀਲਾ ਨਹੀਂ ਹੁੰਦਾ। ਤੇ ਸਾਡੇ ਉੱਥੇ ਇੱਥੇ ਸਾਡੇ ਚੈਨਲ ਦੇ ਰਾਹੀਂ ਵੀ ਕਈ ਵਾਰੀ ਕਬੱਡੀ ਦੇ ਪਲੇਅਰ ਆਉਂਦੇ ਰਹਿੰਦੇ, ਬੜਾ ਪਿਆਰ ਕਰਦੇ ਜਿੰਨੇ ਪਲੇਅਰ ਵੀ ਆ ਸਾਰੇ ਕਬੱਡੀ ਦੇ ਬੜਾ ਪਿਆਰ। ਤੇ ਜਿਹੜੇ ਪਲੇਅਰ ਆ ਕਬੱਡੀ ਦੇ ਉਹਨਾਂ ਨੂੰ ਪੂਰਾ ਪੰਜਾਬ ਪਿਆਰ ਕਰਦਾ। ਤੇ ਆ ਪਿਛਲੇ ਦਿਨਾਂ ਦੇ ਵਿੱਚ ਇੱਕ ਬੜਾ ਦੁੱਖ ਭਰਿਆ ਹੋਇਆ ਕੰਮ ਆ ਜਿਹੜਾ ਮੁਹੰਮਦ ਖਾਨ ਵੈਂਸ ਦੀ ਲਾਤ ਵਾਲਾ, ਉਹ ਡਾਕਟਰ ਨੇ ਗਲਤ ਆਪਰੇਸ਼ਨ ਕਰਤਾ ਉਹਦਾ ਨਾ। ਹਾਂ ਇਦਾਂ ਹੀ ਸੁਣਦੇ ਆ ਬਸ ਯਾਰ ਨਾ, ਜੋ ਵੀ ਹੋਇਆ ਤਾਂ ਮਾੜਾ ਹੈ। ਜ਼ਿਆਦਾ ਵੱਡਾ ਮਾੜਾ ਐਸਾ ਹੋਇਆ ਕਿ ਬਹੁਤਾ ਮਾੜਾ ਇਤਨਾ ਬਹੁਤਾ ਮਾੜਾ ਇਹ ਕਰਦੇ ਆ ਕਿ ਇਹਨਾਂ ਨੂੰ ਪ੍ਰਮੋਟ ਨਹੀਂ ਕਰਦੇ। ਇਹਨਾਂ ਨੂੰ ਫੰਡ ਨਹੀਂ ਦਿੰਦੇ, ਰਿਲੀਫ ਨਹੀਂ ਦਿੰਦੇ। ਇਹਨਾਂ ਨੂੰ ਚਾਹੀਦਾ ਨਾ ਕਿ ਕੋਈ ਐਡਾ ਵੱਡਾ ਸਟਾਰ ਪਲੇਅਰ ਹੈ, ਇੱਕ ਟੀਮ ਦਾ ਕੋਚ ਹੈ, ਉਹਦੀ ਕੋਈ ਮਦਦ ਕਰਨ, ਉਹਦੇ ਘਰ ਦੀ ਕਰਨ, ਉਹਨੂੰ ਕੋਈ ਇਲਾਜ ਕਰਾ ਕੇ ਦੇਣ। ਉਹ ਇਦਾਂ ਇੱਕੀ ਦੁੱਕੀ ਆ, ਤੁਸੀਂ ਚਲੇ ਗਏ, ਤੁਸੀਂ 50,000 ਦੇਤਾ, ਮੈਂ ਗਿਆ ਮੈਂ 20,000 ਲੱਖ ਦੇਤਾ। ਇਦਾਂ ਫਿਰ ਨਾ ਕੋ ਪਲੇਅਰ ਦਾ ਦਿਲ ਵੀ ਨਹੀਂ ਰਹਿੰਦਾ। ਮੈਂ ਸਾਡੇ ਚੜ੍ਹਦੇ ਪੰਜਾਬ ਦੇ ਵੀਰ ਨੇ ਦੱਸੇ ਕਿ ਸਾਡੀ ਕਬੱਡੀ ਦੇ ਮਤਲਬ ਨਿੱਕੇ ਨਿੱਕੇ ਜਵਾਕ ਮੋਟਰਸਾਈਕਲਾਂ ਜਿੱਤ ਕੇ ਲੈ ਕੇ ਜਾਂਦੇ।
ਕਿੱਥੇ ਸਾਡੇ ਯੂਕੇ ਨਾਮ ਤੱਕ ਹੀ ਬੜੇ ਕੈਨੇਡਾ ਤੱਕ ਤਗੜੇ ਲੈ ਕੇ ਤਗੜੇ ਆ, ਚਲੇ ਗਏ ਨਾ। ਕਿਰਪਾਨਾਂ, ਮੋਟਰਸਾਈਕਲ, ਟਰੈਕਟਰ, ਜੀਪਾਂ, ਸਾਡੇ ਤੇ ਹੁਣ ਆਮ ਹੀ ਰੱਖੀ ਜਾਂਦੇ ਨਾਮ ਬੈਸਟ ਨੂੰ। ਇਹ ਦੇਖੋ ਨਾ, ਸਾਡੇ ਪਾਕਿਸਤਾਨ 'ਚ ਵੀ ਇਹੀ ਹੋਇਆ ਕਿ ਸਵਾਏ ਕ੍ਰਿਕਟ ਤੋਂ ਨਾ ਹੋਰ ਕਿਸੇ ਵੀ ਸਪੋਰਟਸ ਦੀ ਸਰਪ੍ਰਸਤੀ ਉਸ ਤਰ੍ਹਾਂ ਨਹੀਂ ਹੋਈ ਹੈ। ਹਾਕੀ ਸਾਡੀ ਕਿਸੇ ਦੌਰ 'ਚ ਬਹੁਤ ਅੱਛੀ ਸੀ, ਲੇਕਿਨ ਉਹ ਵੀ ਆਹਿਸਤਾ ਆਹਿਸਤਾ ਯਾਨੀ ਕਿ ਜਿਹੜਾ ਚਲੀ ਗਈ। ਸਕੁਐਸ਼ ਇੱਕ ਦੌਰ 'ਚ ਪਾਕਿਸਤਾਨ ਦੇ 10 ਚੋਂ 8 ਪਲੇਅਰ ਸਾਡੇ ਹੁੰਦੇ ਸੀ ਹੈ। ਹੰਟ ਪਹਿਲੇ ਨੰਬਰ ਤੇ ਸੀ, ਉਸ ਤੋਂ ਬਾਅਦ ਸਾਡੇ ਪਾਕਿਸਤਾਨੀਆਂ ਦੀ ਲਾਈਨ ਸੀ, ਉਸ ਤੋਂ ਬਾਅਦ ਸਿਰਫ ਜਹਾਂਗੀਰ ਤੇ ਜਾਨਸ਼ੇਰ ਨੇ ਕੁਝ ਅਰਸਾ ਸਾਂਭਿਆ ਉਸ ਤੋਂ ਬਾਅਦ, ਕਿਉਂਕਿ ਇਨਫਰਾਸਟ੍ਰਕਚਰ ਹੀ ਨਹੀਂ ਸੀ ਉੱਥੇ। 500 ਕੋਰਟਸ ਬਣ ਗਏ ਬਰਤਾਨੀਆ 'ਚ, ਸਕਾਟਲੈਂਡ 'ਚ, ਇੱਥੇ ਕੋਈ ਕੋਰਟ ਹੀ ਨਹੀਂ ਬਣਿਆ ਹੈ। ਤੇ ਇਸ ਤਰ੍ਹਾਂ ਹੀ ਯਾਨੀ ਕਿ ਹੁਣ ਕਬੱਡੀ ਵਾਲੇ ਸਿਲਸਿਲੇ 'ਚ ਆ ਜਿਹੜਾ ਵਾ, ਇਹ ਦੇਖੋ ਨਾ ਸਭ ਤੋਂ ਜ਼ਿਆਦਾ ਆਬਾਦੀ ਪੰਜਾਬ ਦੀ ਆ, ਤੇ ਬਲਕਿ ਈਵਨ ਕਿ ਕਬੱਡੀ ਤਾਂ ਸਿੰਧ 'ਚ ਵੀ, ਪੰਜਾਬ 'ਚ ਹਰ ਜਗ੍ਹਾ ਹੀ ਯਾਨੀ ਕਿ ਪਾਕਿਸਤਾਨ ਦਾ ਹੀ ਖੇਲ ਆ ਇਹਨੂੰ, ਬਲਕਿ ਪੰਜਾਬੀਆਂ ਦਾ ਤਾਂ ਕਹਿਣਾ ਜ਼ਿਆਦਤੀ ਵਾਲੀ ਗੱਲ ਆ, ਸਾਰੇ ਪਾਕਿਸਤਾਨ ਦੇ ਖੇਲ ਆ। ਲੇਕਿਨ ਉਹ ਸਰਪ੍ਰਸਤੀ ਉਹ ਜਿਹੜਾ ਵਾ ਨਾ, ਫਿਰ ਦੇਖੋ ਅੱਜ ਕੱਲ੍ਹ ਜਿਸ ਤਰ੍ਹਾਂ ਮੀਡੀਆ ਵਾ, ਸੋਸ਼ਲ ਮੀਡੀਆ ਇਹ ਉਹਨਾਂ ਨੇ ਕੋਈ ਕੰਪੇਨ ਕੋਈ ਕੁਛ ਕੀਤਾ ਹੀ ਨਹੀਂ ਹੈ। ਉਹ ਹਾਲਾਂਕਿ ਅਗਰ ਉਹ ਚਾਹਣ ਤੇ ਉਹ ਛੋਟੇ ਛੋਟਿਆਂ ਬੰਦਿਆਂ ਨੂੰ ਇੰਨਾ ਸਪਾਂਸਰ ਕਰਦੇ ਆ ਉਹਨਾਂ ਲਈ, ਯਾਨੀ ਕਿ ਜਿਹੜਾ ਵਾ ਨਾ ਆ ਪਾਣੀ ਪੀਣੇ ਵਾਲੀਆਂ ਬੋਤਲਾਂ ਹੀ ਜਿਹੜੀਆਂ ਵਾ ਨਾ, ਉਹਨਾਂ ਦੀ ਪੂਰੀ ਇੱਕ ਇਸ਼ਤਿਹਾਰਬਾਜ਼ੀ ਯਾਨੀ ਕਿ ਪੂਰੀ ਚੱਲ ਜਾਂਦੀ ਹੈ। ਲੇਕਿਨ ਸਾਡੇ ਉਹ ਸਿਲਸਿਲਾ ਹੈ ਹੀ ਨਹੀਂ ਕਿ ਪਲੇਅਰਾਂ ਨੂੰ ਉਹਨਾਂ ਸਪਾਂਸਰ ਕਰਨ ਦਾ। 3-4 ਟੂਰਨਾਮੈਂਟ ਹੀ ਹੁੰਦੇ ਸਾਡੇ, ਇਹ ਫਰਕ ਪਰ ਡੇਲੀ ਮੈਚ। ਉਹ ਕੋਈ ਵੀ ਆ ਉਹਨੂੰ ਚਾਹੀਦੀ ਹੈ ਸਪੋਰਟ, ਹਾਂਜੀ, ਸਪੋਰਟ ਕਰੇ ਪਿੰਡ ਦੇ ਲੋਕ ਆ, ਗਵਰਨਮੈਂਟ ਤੁਹਾਨੂੰ ਚਾਹੀਦੀ ਹੈ। ਤੇ ਉਹ ਜਦੋਂ ਤੱਕ ਤੁਹਾਨੂੰ ਸਪਾਂਸਰਸ਼ਿਪ ਨਹੀਂ ਨਾ ਹੈ, ਹਾਂ, ਉਹ ਤੁਸੀਂ ਖੇਡ ਨਹੀਂ ਸਕਦੇ ਹੈ। ਕੋਈ 2000 3000 ਬੰਦਾ ਖਾਏਗਾ ਤੇ ਖੇਲੇਗਾ ਨਾ ਹੈ। ਤੇ ਜੇ ਉਹ ਬੰਦੇ ਨੂੰ ਯਾਨੀ ਕਿ ਉਹ ਆਪਣੀ ਰੋਟੀ ਦਾ ਹੀ ਲਾਲਾ ਪਿਆ ਹੋਇਆ ਵਾ, ਤਾਂ ਫਿਰ ਉਸਨੇ ਕਿਆ ਖੇਲਣਾ ਵਾ ਕਿ ਚੀਜ਼ਾਂ। ਹਾਂ, ਪਹਿਲੇ ਦੇਖੋ ਜਿਹੜੇ ਪਹਿਲਵਾਨ ਸੀ ਸਾਡੇ, ਯਾਨੀ ਕਿ ਜਿਹੜਾ ਉਹਨਾਂ ਨੂੰ ਇਹ ਫਿਕਰ ਹੀ ਨਹੀਂ ਹੁੰਦਾ ਸੀ। ਲੋਕਾਂ ਨੇ ਉਹ ਪਹਿਲੇ ਆਪਣੇ ਤੌਰ ਤੇ ਇੰਡੀਵਿਜੂਅਲੀ ਕਹਿਣਾ ਵੀ ਆਹ ਮੁੰਡਾ ਸਾਡਾ ਚੰਗਾ, ਇਹਦੇ ਲਈ ਅਸੀਂ 2 ਮੱਝਾਂ ਛੱਡ ਦਿੱਤੀਆਂ ਵੀ ਇੱਕ ਸਵੇਰੇ ਪੀ ਲਵੇ ਤੇ ਇੱਕ ਸ਼ਾਮੀ ਪੀ ਲਵੇ ਜਿਹੜਾ ਵਾ ਹੈ। ਤੇ ਸਾਡੇ ਉਹ ਹੁਣ ਐਸਾ ਕਿਉਂਕਿ ਹੁਣ ਉਹ ਜਿਸ ਤਰ੍ਹਾਂ ਪਹਿਲੇ ਸਾਂਝ ਹੁੰਦੀ ਸੀ ਵੀ ਉਹਦੇ 'ਚ ਹੁੰਦਾ ਸੀ ਵੀ ਇੱਕ ਅੱਧਾ ਮੁੰਡਾ ਪੂਰੇ ਯਾਨੀ ਕਿ ਟੱਬਰ ਨੇ ਪਾਲਣਾ ਵਾ ਹੈ। ਹੁਣ ਉਹ ਗੱਲ ਉਹ ਵੀ ਨਹੀਂ ਰਹੀ ਹੈ, ਉਹ ਸਾਂਝ ਵਾਲੀ ਗੱਲ ਵੀ ਨਹੀਂ ਰਹੀ ਹੈ। ਹੁਣ ਤਾਂ ਇਹ ਹੈ ਕਿ ਗੌਰਮੈਂਟ ਹੀ ਯਾਨੀ ਕਿ ਜਿਹੜਾ ਵਾ ਨਾ ਕੁਛ ਕਰੇ ਤੇ ਕੋਈ ਯਾਨੀ ਕਿ ਮੁੰਡੇ ਪਾਲਣ ਵਾਲੀ ਗੱਲ ਹੋ ਸਕਦੀ। ਘਰ ਤਾਂ ਯਾਨੀ ਕਿ ਨਹੀਂ ਇਸ, ਹਾਂ, ਇਹ ਤਾਂ ਬਹੁਤ ਸਾਡੇ ਜੀ ਹੁਣ ਕਬੱਡੀ ਹੋਈ ਆ, ਕੁਸ਼ਤੀ ਜਾਏ ਮੁੰਡੇ ਹੋਏ ਭਾਣ ਜਿੰਨੇ ਆ, ਹਾਂ, ਬਹੁਤ ਜ਼ਿਆਦਾ ਸਾਡੇ ਲੋਕ ਸਪੋਰਟ ਕਰਦੇ ਆ ਇਹਨਾਂ ਨੂੰ, ਬਹੁਤ ਜ਼ਿਆਦਾ। ਕੁਸ਼ਤੀਆਂ ਨੂੰ ਜਾ ਕੇ 2-3 ਲੱਖ 4 ਲੱਖ ਦੀ ਕੁਸ਼ਤੀ, 7 ਲੱਖ ਦੀ ਕੁਸ਼ਤੀ, 7 8 9 ਲੱਖ ਦਾ ਜੱਫਾ ਲੱਗ ਜਾਂਦਾ। ਫਿਰ ਟਰੈਕਟਰ, ਪੈਨਾਂ, ਬਹੁਤ ਜ਼ਿਆਦਾ ਸਪੋਰਟ ਹੋ ਰਹੀ ਹੈ ਇਹਨਾਂ ਨੂੰ ਹੁਣ ਸਾਡੇ ਵਿੱਚ। ਕਿਉਂ ਇਹ ਜਿਹੜਾ ਹੁਣ ਖਿਡਾਰੀ ਕੋਈ ਵੀ ਆ, ਜਿੰਨਾ ਚਿਰ ਆਪਾਂ ਉਹਨੂੰ ਰਿਸਪੌਂਸ ਨਹੀਂ ਦੇਣਾ, ਜਿੰਨਾ ਚਿਰ ਆਪਣੇ ਉਹਦੇ ਪਿੱਛੇ ਖੜਨਾ ਨਹੀਂ, ਉਹਨੂੰ ਹੈਲਪ ਨਹੀਂ ਦੇਣੀ ਆਪਾਂ, ਉਹ ਕਿੱਦਾਂ ਖੇਡੂਗਾ? ਇਹੋ ਜਿਹੇ ਛੋਟੇ ਛੋਟੇ ਜਵਾਨ ਸਾਡੇ ਜਿੱਦਾਂ, ਚਲੋ ਇਹਨਾਂ ਤੇ ਉਮਰ ਹੋਊਗੀ ਪਰ 18 ਸਾਲਾਂ ਦੇ, 19 ਸਾਲਾਂ, 20 ਸਾਲਾਂ ਦੇ ਮੋਟਰਸਾਈਕਲ ਆਮ ਹੀ ਉਹਨਾਂ ਦੀ ਆ। ਜਿੱਦਾਂ ਕਿ ਕੋਈ ਫਾਸਟ ਨਿਕਲਿਆ, ਕੋਈ ਸੈਕਿੰਡ ਨਿਕਲਿਆ, ਕਿੱਦਾਂ ਤੇ ਫਾਸਟ ਰੀਡਰ ਨਿਕਲਿਆ, ਕਿੱਦਾਂ ਉਹਨਾਂ ਦੇ ਸਾਰਿਆਂ ਨੂੰ ਯਾਰ ਬਹੁਤ ਵਧੀਆ ਉਹਨਾਂ ਨੂੰ ਨਾਮ ਮਿਲਦੇ ਆ। ਤੇ ਉਹ ਨਿਆਣੇ ਨਾਲ ਉਹਦੇ ਨਾਲ ਹੌਸਲਾ ਵੱਧਦਾ ਬੰਦੇ ਦਾ, ਪਿੱਛੇ ਸਪੋਰਟ ਹੁੰਦੀ ਆ, ਫੈਮਿਲੀ ਨੂੰ ਵੀ ਚਾਹ ਹੁੰਦਾ। ਲੱਖਾਂ ਰੁਪਏ ਕੋਟੀ ਲੱਖਾਂ ਲੱਗਦਾ ਜੀ। ਟਰੈਕਟਰ ਲੱਗ ਗਿਆ ਜੀ, ਗੱਡੀ ਲੱਗ ਗਈ ਜੀ, ਆ ਇੰਨੇ ਲੱਖ ਲੱਗ ਗਿਆ ਜੀ, ਆ ਇੰਨੇ ਲੱਖ ਜੱਫੇ, 7 ਲੱਖ ਦਾ ਜੱਫਾ ਦੇਖੋ ਇੰਡੀਆ, 7 ਲੱਖ ਕਿੰਨਾ ਇਧਰ ਹੋ ਜਾਂਦਾ ਕਹਿੰਦੇ ਨੇ ਇੱਕ ਮੈਚ ਦਾ, ਇੱਕੋ ਹੀ ਜੱਫੇ ਦਾ। ਕਿਸੇ ਉਹ ਫਿਰ ਕਿੱਥੇ ਸਪੋਰਟਰ ਜਿਹੜਾ ਪਿੱਛੇ ਸਪੋਰਟਰ ਆ, ਉਹਦੇ ਨਾਲ ਹੀ ਕੰਮ ਚੱਲਣਾ ਵਾ। ਜੇ ਕਹੇ ਉਹ ਆਪਦੀ ਖਾਰਾ ਕੋ ਕਰਕੇ ਵਿਚਾਰਾ ਦਿਹਾੜੀਆਂ ਵੀ ਮਾਰੇ ਤੇ ਖੁਰਾਕ ਵੀ ਆਪਦੀ ਖਾਵੇ ਤੇ ਆਪਦੇ ਬੱਚੇ ਵੀ ਪਾਲਣੇ ਹੁੰਦੇ ਅਗਲੇ ਦੇ ਭਾਈ। ਉਹ ਕਹਿੰਦੇ ਆ ਨਾ ਕਿ ਕਾਮਯਾਬੀ 'ਚ ਸਭ ਤੋਂ ਜ਼ਿਆਦਾ ਹੌਸਲਾ ਅਫਜ਼ਾਈ, 9 ਹਿੱਸੇ ਹੌਸਲਾ ਅਫਜ਼ਾਈ ਦੇ ਆ ਤੇ 1 ਹਿੱਸਾ ਯਾਨੀ ਕਿ ਜਿਹੜਾ ਮਿਹਨਤ ਵਗੈਰਾ ਦਾ। ਜਦੋਂ ਤੱਕ ਹੌਸਲਾ ਅਫਜ਼ਾਈ ਨਹੀਂ ਨਾ ਹੁੰਦੀ, ਜਦੋਂ ਕੋਈ ਬੰਦਾ ਕੰਮ ਕਰਦਾ ਵਾ, ਜਦੋਂ ਤੱਕ ਉਹਨੂੰ ਇਹ ਨਹੀਂ ਕਿਹਾ ਜਾਂਦਾ ਵੀ ਮਾਸ਼ਾਅੱਲਾ ਬੜਾ ਚੰਗਾ ਕੰਮ ਕੀਤਾ, ਸੋਹਣਾ ਕੰਮ ਕੀਤਾ ਹੈ। ਉਹ ਜਦੋਂ ਇਹ ਸੋਹਣਾ ਕੰਮ ਕੀਤਾ ਵਾ ਤੇ ਉਹ ਅਗਲੇ ਦਿਨ ਉਹਨੂੰ ਕਰਦਾ ਵਾ ਵੀ ਉਹ ਆਪਣਾ ਜਾਵੇ, ਉਹਦਾ ਮਨ ਵੀ ਕਰਦਾ। ਫਿਰ ਘਰ ਦੇ ਵੀ ਤੁਹਾਨੂੰ ਵਧੀਆ ਖਾਣ ਨੂੰ ਲਿਆ ਕੇ ਦਿੰਦੇ, ਵੀ ਕਹਿੰਦਾ ਖੋਲ ਜੋ ਮਰਜ਼ੀ ਦਿਲ ਕਰਦਾ ਕਰ ਆ ਨਾ। ਨਾਲੇ ਨਾ ਬਜ਼ੁਰਗੋ, ਮੇਰੇ ਬੇਟਾ ਇੱਕ ਦਿਨ ਦੇਖ ਰਿਹਾ ਸੀ ਨਾ ਕਬੱਡੀ ਦਾ ਮੈਚ ਟੀਵੀ ਤੇ ਲੱਗਾ, ਤੇ ਉਹ ਮੈਨੂੰ ਕਹਿ ਰਹੇ ਸੀ ਕਿ ਪਾਪਾ ਇਹ ਲੜਾਈ ਕਿਉਂ ਕਰ ਰਹੇ ਆ। ਮਤਲਬ ਸਾਡੇ ਬੱਚਿਆਂ ਨੂੰ ਉਹ ਜਿਹੜੀ ਫਿਜ਼ੀਕਲ ਗੇਮਾਂ ਨੇ ਇਹਨਾਂ ਤੋਂ ਦੂਰ ਕੀਤਾ ਜਾ ਰਿਹਾ ਹੈ। ਹੁਣ ਪਤਾ ਕਰ ਰਹੇ ਅਸੀਂ ਕਬੱਡੀ ਨੂੰ, ਤੇ ਉਹਨਾਂ ਨੂੰ ਪਤਾ ਚੱਲੇ ਕਿ ਇਹ ਫਿਜ਼ੀਕਲ ਗੇਮ ਹੈ। ਵੈਸੇ ਆਪਣੀਆਂ ਕੋਈ ਗਲਤੀ ਆਪਾਂ ਲੈ ਕੇ ਨਹੀਂ ਜਾਂਦੇ, ਸਾਡੇ ਆਪਾਂ ਆਪਣੇ ਕੰਮ 'ਚ ਰੁੱਝੇ ਰਹਿੰਦੇ, ਆਪਣੇ ਕੋਲ ਟਾਈਮ ਹੈ ਨਹੀਂ ਨਾ ਆਪਾਂ ਕਿਹਨੂੰ ਲੈ ਕੇ ਜਾਈਏ। ਸਾਡਾ ਜਿਹੜਾ ਪੰਜਾਬੀ ਬੋਲੇ ਥੱਪੜ ਮਾਰੀਦਾ, ਪੰਜਾਬੀ ਵਿੱਚ ਬੋਲਣੇ ਆ, ਪੰਜਾਬੀ ਨੂੰ ਨਹੀਂ ਸਮਝਦਾ। ਇਹ ਤਾਂ ਤੁਹਾਡੇ ਤਾਂ ਫਿਰ ਵੀ ਬੜਾ ਅੱਛਾ ਵਾ
ਕਿ ਖਾਸ ਤੌਰ ਤੇ ਆ ਜਿਹੜੀਆਂ ਪੰਜਾਬੀ ਫਿਲਮਾਂ ਬਣੀਆਂ ਨਾ ਜਿਹੜਾ ਵਾ ਇਹਨਾਂ ਨੇ ਬੜਾ ਕਲਚਰ ਨੂੰ ਬੜੀ ਹਾਂਜੀ ਬਹੁਤ ਵਧੀਆ ਇਹ ਬੜੀ ਅੱਛੀ ਕਾਵਸ਼ਰ ਬਲਕਿ ਜ਼ਿਆਦਾਤਰ ਮੁੰਡੇ ਬਾਹਰੋਂ ਸੀ ਇਹਨਾਂ ਨੇ ਯਾਨੀ ਕਿ ਪੁਰਾਣਾ ਕਲਚਰ ਜਿਹੜਾ ਵਾ ਨਾ ਦਿਖਾਇਆ। ਤੇ ਲੇਕਿਨ ਸਾਡੇ ਤਾਂ ਬਦਕਿਸਮਤੀ ਨਾਲ ਇਹ ਆ ਕਿ ਅਸੀਂ ਤਾਂ ਆਪਣੀ ਜ਼ਬਾਨ ਤੋਂ ਸ਼ਰਮਿੰਦਾ ਹੁੰਨੇ। ਹਾਂਜੀ ਸ਼ਰਮ ਮੰਨਦੇ ਆ। ਹਾਂ ਸ਼ਰਮ ਮੰਨਦੇ ਆ। ਉਹ ਫਿਰ ਕੋਈ ਕੰਮਕਾਰ ਵਾਲੇ ਜਿਹੜਾ ਵਾ ਲਿਬਾਸ ਤੋਂ ਹੀ ਸ਼ਰਮ ਮੰਨਦੇ ਆ ਆਪਾਂ। ਲਿਬਾਸ ਤੋਂ ਹੀ ਸ਼ਰਮ ਮੰਨਣ ਲੱਗ ਪਏ ਆਪਾਂ। ਹੁਣ ਕਹਿੰਦੇ ਖੁਸ਼ਬਖਤੀ ਚਾਰ ਕਿਸਮ ਦੀ ਹੁੰਦੀ ਹੈ। ਇੱਕ ਹੁੰਦਾ ਖੁੱਲਾ ਮਕਾਨ। ਅਸੀਂ ਹੁਣ ਖੁੱਲੇ ਮਕਾਨ ਹੀ ਨਹੀਂ ਪਾਉਂਦੇ। ਇੱਕ ਖੁਸ਼ਬਖਤੀ ਤਾਂ ਅਸੀਂ ਵੈਸੇ ਹੀ ਛੱਡ ਦਿੱਤੀ, ਸਾਰਾ ਛੱਤਣਾ ਸ਼ੁਰੂ ਕਰ ਦਿੱਤਾ। ਤੁਹਾਡੇ ਫੇਰ ਵੀ ਡੰਗਰ ਰੱਖੇ, ਸਾਡੇ ਡੰਗਰ ਵੀ ਰੱਖ ਸਕਦਾ ਕੋਈ ਹੁਣ। ਹਾਂ ਤੇ ਰੱਖੇ ਹੋਣਗੇ 1-2 ਬਸ ਦੁੱਧ ਲਈ। ਅੱਛਾ ਬਾਬਾ ਜੀ, ਤੁਸੀਂ ਕਿੱਦਾਂ ਮਹਿਸੂਸ ਕੀਤਾ ਤੇ ਤੁਹਾਡੀ ਜੰਮਪਲ ਉੱਥੇ ਦੀ ਆ? ਹਾਂ ਇੰਡੀਆ ਦੀ ਆ। ਤੁਹਾਡੇ ਬਜ਼ੁਰਗ ਇੱਥੋਂ ਗਏ ਸੀਗੇ? ਨਹੀਂ ਉੱਥੇ ਦੇ ਹੀ ਰਹਿਣ ਲੱਗੇ? ਉੱਥੇ ਰਹਿਣ ਵਾਲੇ ਸੀ। ਅੱਛਾ। ਉਹਦਾ ਡੈਡੀ ਫੌਜ ਚ ਨੌਕਰੀ ਕਰਦੇ ਰਹੇ ਕਾਫੀ ਟਾਈਮ। ਨੌਕਰੀ ਕੀਤੀ। ਅੱਛਾ ਹਾਂਜੀ ਸੰਨ 71 ਦੀ ਲੜਾਈ ਇਦਾਂ ਸੀ। 71 ਇੰਡੀਆ ਪਾਕਿਸਤਾਨ ਦੀ ਲੜਾਈ ਵੀ ਲੜੀ। ਹਾਂ ਵਾਹ। ਤੇ ਉਸ ਤੋਂ ਬਾਅਦ ਫਿਰ ਮੈਂ ਛੇਤੀ ਡਿਸਚਾਰਜ ਚਲੇ ਗਿਆ ਸੀ ਇਦਾਂ। ਉਦਾਂ ਕੋਈ ਗੜਬੜ ਹੋ ਗਈ ਤੇ ਫਿਰ ਮੈਂ ਸਾਲ 1.5 ਸਾਲ ਪਿੰਡ ਰਹੇ। ਅੱਛਾ। ਵਿਆਹ ਵੀ ਹੋਇਆ ਫਿਰ ਤੇ ਫਿਰ ਮੈਂ ਚਲੇ ਗਿਆ ਦੁਬਈ 80 ਦੇ ਵਿੱਚ। 80 ਵਿੱਚ ਦੁਬਈ ਚਲੇ ਗਿਆ। ਫਿਰ 11.5 ਸਾਲ ਮੈਂ ਉੱਥੇ ਫਿਰ ਲਾਏ। ਫਿਰ ਉੱਥੋਂ ਮੈਂ ਚਲੇ ਗਿਆ ਫਿਰ ਇਟਲੀ ਵਿੱਚ ਚਲੇ ਗਿਆ। ਅੱਛਾ। ਇਟਲੀ ਹੁਣ ਦੇਖ ਲਓ 80 ਤੋਂ ਲਾ ਕੇ 92 ਤੋਂ ਲਾ ਕੇ ਤੇ ਹੁਣ ਤੱਕ ਉੱਥੇ ਹੀ। ਤੇ ਹੁਣ ਪੈਨਸ਼ਨ ਹੋ ਗਿਆ 3 ਸਾਲ ਹੋ ਗਿਆ। ਤੇ ਹੁਣ ਘੁੰਮਣਾ ਫਿਰਨਾ ਹੀ ਆ। ਹੁਣ 2 ਜੀ ਅਸੀਂ ਇਹ ਆਪਣਾ ਕੰਮ ਕਰਦੇ ਆ। ਜੀ ਏਜੰਟ ਸਾਰਾ ਹੁਣ ਉੱਥੇ ਹੀ ਬਾਹਰ ਹੀ? ਹਾਂਜੀ ਤਿੰਨੇ ਬੇਟੇ ਆ ਮੇਰੇ। ਅੱਛਾ। ਤੇ ਵੱਡਾ ਜਿਹੜਾ ਕੈਨੇਡਾ ਆ ਤੋਂ ਵੱਡਾ, ਇਹ ਸੈਂਟਰ ਵਾਲਾ ਆ। ਇਹ ਇੰਗਲੈਂਡ ਦਾ ਤੇ ਛੋਟਾ ਇਹ ਤੋਂ ਵੀ ਇੰਗਲੈਂਡ ਆ। ਤੇ ਆਪਣੇ ਕੰਮ ਇਹਨਾਂ ਦੇ ਹੈਗੇ ਆਪਣੇ। ਤੇ ਆਪਾਂ ਹੁਣ ਪੈਨਸ਼ਨ ਹੋ ਗਏ ਆ ਤੇ ਹੁਣ ਇਦਾਂ ਹੀ ਘਰੇ ਨਾ ਚਲੇ ਜਾਈਦਾ। ਘਰੇ ਇਟਲੀ ਸਰਦਾਰ ਸਾਹਿਬ ਕਿੰਨੀ ਉਮਰ ਆਪਣੀ? ਮੇਰੀ 70 ਆ ਜੀ। 75 ਵਾਲਾ ਗਿਆ। ਹਾਂ। ਤੇ ਰਹੇ ਨਾ ਇੱਕ ਤਾਂ ਫੌਜ ਦੀ ਕਹਿੰਦੇ ਨੌਕਰੀ ਕੀਤੀ, ਉਹ ਵੀ ਬੜੀ ਚੌਕਸ ਨੌਕਰੀ ਹੈ। 40 ਸਾਲ ਬਾਅਦ ਜਿਹੜਾ ਫਿਰ ਬਾਅਦ ਚ ਮਿਹਨਤ ਨਹੀਂ ਕੀਤੀ। ਭਲਵਾਨੀ ਕੀਤੀ ਆ ਨਾਲ। ਭਲਵਾਨੀ ਕੀਤੀ ਆ। ਮੈਂ ਤਾਂ ਹੁਣ ਮੱਡੀ ਕੁੱਡੀ ਉਹਦਾ ਇਹ ਕਹਿੰਦੇ ਗਰਾਊਂਡ ਜਾਣਾ, ਮੈਂ ਕਿਹਾ ਮੈਂ ਵੀ ਜਾਣਾ। ਵਾਹ ਬਈ ਵਾਹ। ਹਾਂਜੀ ਹਾਂਜੀ। ਤੇ ਪਹਿਲੇ ਸਾਲ ਮੈਂ ਚਲੀ ਗਿਆ ਕੈਨੇਡਾ। ਕੈਨੇਡਾ ਸੀ ਵੱਡਾ ਮੁੰਡਾ ਇਦਾਂ। ਤੇ ਉੱਥੇ ਗੁਰਦੁਆਰਾ ਸੀਗਾ ਤੇ ਉੱਥੇ ਗੇਮਾਂ ਮੈਂ ਕਰਾਉਂਦੇ ਨਾ। ਤੇ ਕੁਸ਼ਤੀਆਂ ਬੱਚਿਆਂ ਦੀਆਂ, ਕੁੜੀਆਂ ਦੀਆਂ, ਗੱਦੇ ਵਾਲੀਆਂ ਤੋਂ ਹੁੰਦੀਆਂ ਤੇ ਮੁੰਡਿਆਂ ਦੀਆਂ ਬਹੁਤ ਸੋਹਣੀਆਂ। ਤੇ ਮੈਂ ਕਿਹਾ ਮੈਂ ਵੀ ਘੋੜਨਾ ਹੈ। ਤੇ ਕਹਿੰਦੇ ਤੂੰ ਘੋੜਨਾ? ਮੈਂ ਕਿਹਾ ਹਾਂ ਮੈਂ ਘੋੜਨਾ। ਮੈਂ ਕਿਹਾ ਤੇ ਮੈਂ ਕਰੋ ਅਨਾਉਂਸ। ਜੋ ਅਨਾਉਂਸ ਕੀਤਾ ਤੇ ਫਿਰ ਉੱਥੇ ਸਾਡੇ ਲਾਗੇ ਹੀ ਪਿੰਡ ਆ ਫਗਵਾੜਾ ਸ਼ਹਿਰ, ਉਹ ਲਾਗੇ ਪਿੰਡ ਆ। ਤੇ ਉੱਥੋਂ ਦਾ ਫਿਰ ਭਲਵਾਨ ਸੀ, ਉਹ ਖਾੜਾ ਚਲਾਉਂਦਾ ਸੀ। ਜਿੱਦਾਂ ਹੁਣ ਆਪ ਚਲਾਉਂਦਾ ਮਰਦਾ ਮਾਮਾ। ਤੇ ਉਦਾਂ ਖਾੜਾ ਚਲਾਉਂਦਾ ਸੀ। ਉਹ ਨਿਕਲਿਆ ਫਿਰ ਤੇ ਫਿਰ ਮੈਂ ਉਹਦੇ ਪੈਰ ਹੀ ਨਹੀਂ ਲੱਗਣ ਦਿੱਤੇ। ਵਾਹ ਬਈ ਵਾਹ। ਪਹਿਲੇ ਸਾਲ ਦੀ ਗੱਲ ਆ ਜੀ। ਨਹੀਂ ਇਹ ਮੇਰੇ ਕੋਲ ਵੀਡੀਓ ਪਈ ਹੈ ਜੀ। ਤੇ ਮੇਰੇ ਕੋਲ ਵੀਡੀਓ ਹੈਗੀ ਹੈ। ਇਹ ਨਾ ਜੀ ਸ਼ੌਕ ਸੀਗਾ ਮੈਨੂੰ ਬਹੁਤ। ਕਬੱਡੀ ਹੋਵੇ ਕੋਈ ਕੰਮ ਕਰਦਾ ਹੋਵੇ ਮੈਂ ਉੱਥੇ ਜਾ ਖੜਨਾ। ਸ਼ੌਕ ਕਹਿੰਦੇ ਬੁੱਢਾ ਨਹੀਂ ਹੁੰਦਾ ਕਦੇ। ਕੋਈ ਵੀ ਕੰਮ ਭਾਰਤ ਦੇਖਦਾ ਹੋਵੇ ਉੱਥੇ ਜਾ ਖੜਨਾ। ਕਬੱਡੀ ਖੇਡਦਾ ਹੋਵੇ ਉੱਥੇ ਜਾ ਖੜਨਾ। ਕੁਸ਼ਤੀ ਕਰਦਾ ਉੱਥੇ ਖੜਨਾ। ਇੰਨਾ ਸ਼ੌਕ ਹੀ ਇੰਨਾ ਹੀ ਮਿਹਨਤ। ਬਾਕੀ ਔਰ ਇਹ ਬੜੀ ਅੱਛੀ ਗੱਲ ਇਹ ਹੈ ਕਿ ਤੁਹਾਡਾ ਸ਼ੌਕ ਅਗਲੀ ਨਸਲ 'ਚ। ਹਾਂਜੀ ਹਾਂਜੀ ਹਾਂਜੀ। ਸਾਡਾ ਡੈਡੀ ਵੀ ਭੁੱਲਦਾ ਹੁੰਦਾ ਜੀ। ਇਹ ਹੈ ਕਿ ਸਾਡਾ ਬਾਪ ਵੀ ਉੱਥੇ ਖਤਮ ਨਹੀਂ ਹੋਈ ਹੈ ਵੀ ਰਵਾਇਤ ਅੱਗੇ ਯਾਨੀ ਕਿ ਜਿਹੜਾ ਤੁਰ ਰਹੀ ਹੈ। ਤੇ ਸਾਡਾ ਬਾਪ ਕੁਸ਼ਤੀ ਕਰਦਾ ਹੁੰਦਾ ਸੀ। ਹਾਂ ਹਾਂਜੀ ਉਹ ਪਹਿਲਵਾਨ ਸੀ। ਹਾਂ ਮਾਸ਼ਾਅੱਲਾ ਯਾਨੀ ਕਿ ਰੀਤ ਜਿਹੜਾ ਵਾ ਨਾ ਟੁਰੀ ਹਾਂਜੀ ਅੱਗੇ ਟੁਰੀ ਜਾ। ਤੇ ਹੁਣ ਇਹ ਨਿੱਕਾ ਜਿਹਾ ਇੱਥੇ ਫਿਰਦਾ ਆ। ਇਹ ਡੰਡ ਮਾਰਦਾ ਆ ਨਿੱਕਾ ਜਿਹਾ। ਇਹ ਕਹਿੰਦਾ ਮੈਂ ਕਿਹਨੇ ਰੌਲੇ ਪਾਉਣੇ ਹੀ ਤਾਂ ਇਹਦਾ ਗੱਲ ਕਰੂਗਾ। ਹਾਂਜੀ ਉਹਨੂੰ ਸ਼ੌਕ ਆ। ਇਹ ਸ਼ੌਕ ਇਹਦਾ ਖੂਨ ਚ ਆ ਜਾਂਦਾ। ਖੂਨ ਚ। ਹਾਂਜੀ। ਮੈਂ ਸੋਇਬ ਇਹ ਚਾਹੁੰਦਾ ਕਿ ਸਾਡੇ ਬੱਚਿਆਂ ਨੂੰ ਖਾਸ ਤੌਰ ਤੇ ਅਸੀਂ ਅਗਰ ਇਹਨਾਂ ਖੇਲਾਂ ਨੂੰ ਫਿਜ਼ੀਕਲ ਖੇਲਾਂ ਨੂੰ ਅਸੀਂ ਪ੍ਰਮੋਟ ਕਰਾਂਗੇ ਨਾ ਤਾਂ ਬੱਚਿਆਂ ਦੇ ਵਿੱਚ ਇਹ ਚੀਜ਼ਾਂ ਡਿਵੈਲਪ ਹੋਣਗੀਆਂ। ਔਰ ਉਹ ਸਾਡੇ ਵਾਸਤੇ ਬੜੀ ਅੱਛੀ ਗੱਲ ਹੈ ਕਿਉਂਕਿ ਹੁਣ ਬੱਚੇ ਬਹੁਤ ਜ਼ਿਆਦਾ ਮਹਿਸੂਰ ਜੇ ਹੋ ਗਏ ਨੇ ਕਿ ਸਕੂਲ ਤੋਂ ਆਏ ਟਿਊਸ਼ਨ ਚਲੇ ਗਏ ਤੇ ਉਸ ਤੋਂ ਬਾਅਦ ਆ ਕੇ ਮੋਬਾਈਲ ਤੇ ਜਾਂ ਟੀਵੀ ਤੇ। ਤੇ ਗਰਾਊਂਡ ਦੇ ਵਿੱਚ ਬੱਚਿਆਂ ਨੂੰ ਖੇਲਣ ਕੁੱਦਣ ਤੋਂ ਪਹਿਲੀਆਂ ਚੀਜ਼ਾਂ ਨਜ਼ਰ ਹੀ ਨਹੀਂ ਆਉਂਦੀਆਂ। ਅਗਰ ਇਹਨਾਂ ਚੀਜ਼ਾਂ ਨੂੰ ਅਸੀਂ ਪ੍ਰਮੋਟ ਕਰਾਂਗੇ ਬਲਕਿ ਕੋਸ਼ਿਸ਼ ਕਰਾਂਗੇ ਘਰ ਗਰਾਊਂਡ ਰਿਐਲਿਟੀ ਤੇ ਅਗਰ ਘਰਾਂ ਦੇ ਵਿੱਚ ਅਸੀਂ ਬੱਚਿਆਂ ਨੂੰ ਗਰਾਊਂਡੇ ਲੈ ਕੇ ਜਾਈਏ, ਜਾ ਕੇ ਉਹਨਾਂ ਨੂੰ ਕਹੀਏ ਕਿ ਇਹ ਚੀਜ਼ਾਂ ਦੇ ਬਾਰੇ ਦੱਸੇ, ਪੁਰਾਣੀਆਂ ਖੇਲਾਂ ਦੇ ਬਾਰੇ ਦੱਸੀਏ। ਆਪਣੇ ਸਾਂਝਾਂ ਬਣਦੀਆਂ ਜੀ। ਬਿਲਕੁਲ ਇਹਦੇ ਨਾਲ ਤਾਂ ਸਾਡੀ ਸਾਂਝ ਹੀ ਕਰਕੇ ਆਪਣੇ ਬਟਨਾਂ ਦੇ ਮੁੰਡੇ ਸਾਂਝ ਤੁਹਾਡੇ ਨਾਲ ਅਸੀਂ ਵੇਖਿਆ ਇਹਨਾਂ ਆਪਣਾ ਸਾਂਝਾ ਪਿਆਰ ਵੱਧਦਾ। ਪਿਆਰ ਵੱਧਦਾ। ਆਪਣਾ ਪਿਆਰ ਵੱਧਦਾ ਇਧਰ ਉਧਰ ਹੀ। ਹਾਂ ਆਪਣੇ ਕੋਲ ਜਾਈਏ। ਜੇ ਨਾ ਹੀਰੇ ਬਾਟਾ ਕੇ ਨਾ ਜਾਣਾ ਤੇ ਮੈਂ ਕਿਹੜਾ ਆਉਣਾ ਸੀ ਇੱਥੇ ਹੁਣ। ਹਾਂ ਸਹੀ ਗੱਲ। ਕਿਹੜੇ ਹੋਣਾ ਸੀ? ਨਾਲੇ ਦੇਖੋ ਜੀ ਜਿਤਨੀ ਵੀ ਤਹਿਜ਼ੀਬਾਂ ਬੜੀਆਂ ਤਹਿਜ਼ੀਬਾਂ ਵਾ ਨਾ ਉੱਥੇ ਸਪੋਰਟਸ ਯੂਨਾਨ ਦੇਖ ਲਓ, ਰੂਮ ਦੇਖ ਲਓ, ਉੱਥੇ ਯਾਨੀ ਕਿ ਜਿੱਥੇ ਸਪੋਰਟਸ ਉੱਪਰ ਆ ਉਹ ਤਹਿਜ਼ੀਬ ਉੱਪਰ ਆ। ਜਿੱਥੇ ਖੇਲ ਨਹੀਂ ਹੈ ਉਹ ਤਹਿਜ਼ੀਬ ਜਿਹੜੀ ਆ ਨਾ ਵਿੱਚ ਜਿਹੜਾ ਵਾ ਨਾ ਜਾਂਦੀ ਹੈ।
ਅਤੇ ਹੁਣ ਸਾਡਾ ਤੇ ਇਹ ਮਸਲਾ ਹੋ ਗਿਆ, ਪਹਿਲੇ ਮਾਂ ਪਿਓ ਨੂੰ ਇਹ ਫਿਕਰ ਰਹਿੰਦੀ ਸੀ ਵੀ ਨਿਆਣਾ ਨਾ ਬਾਹਰ ਚਲਾ ਗਿਆ, ਬਾਹਰ ਫਿਰਦਾ। ਹੁਣ ਉਹ ਨਿਆਣੇ ਦੀ ਮਿਹਨਤ ਤਰਲਾ ਕਰਦੇ ਆ ਕਿਸੇ ਤਰ੍ਹਾਂ ਬਾਹਰ ਹੀ ਚਲਾ ਜਾ ਹੈ, ਉਹ ਮੋਬਾਈਲ ਤੇ ਹੀ ਹਰ ਟਾਈਮ ਯਾਨੀ ਕਿ ਜਿਹੜਾ ਬਾਹਰ ਨਹੀਂ ਜਾਂਦਾ ਜੀ। ਹਾਂਜੀ ਭਾਈ, ਸਾਡੀ ਬਦਕਿਸਮਤੀ ਇਹ ਆ ਕਿ ਅਸੀਂ ਪਾਕਿਸਤਾਨ 'ਚ ਆ। ਸਾਡਾ ਕੋਈ ਵੀ ਖਿਲਾੜੀ ਹੈ, ਅਸੀਂ ਉਹਨੂੰ ਉਹਦੀ ਜਿਹੜੀ ਤੁਸੀਂ ਅੱਗੇ ਗੱਲ ਕੀਤੀ ਅਸੀਂ ਉਹਨੂੰ ਇੱਜ਼ਤ ਨਹੀਂ ਦੇ ਸਕਦੇ। ਇੰਡੀਆ ਦੇ ਵਿੱਚ ਤਾਂ ਚੌਥੇ ਪਿੰਡ ਦੇ ਉਹਨਾਂ ਨੂੰ ਪਤਾ ਵੀ ਸਾਡਾ ਭਲਵਾਨ ਹੈ ਭਾਈ। ਸਾਡਾ ਇੱਥੇ ਸਿਆਸਤ ਦੀ ਨਜ਼ਰ ਜਦੋਂ ਇਹਨਾਂ ਸਿਲੈਕਸ਼ਨ ਹੁੰਦੀ ਸਿਲੈਕਸ਼ਨ ਹੁੰਦੀ ਹੈ ਉਦੋਂ ਚਾਚੇ ਬਾਬੇ ਦੇ ਪੁੱਤਰ ਬਹੁਤੇ ਨਜ਼ਰ ਆਉਂਦੇ ਨੇ, ਉਹਦੀ ਮਿਹਨਤ ਨਜ਼ਰ ਨਹੀਂ ਭਲਵਾਨ ਦੀ ਆਉਂਦੀ ਪੈਂਦੀ। ਹੁਣ ਸਾਡੇ ਭਲਵਾਨ ਗਏ ਪਾਕਿਸਤਾਨ ਵੱਲੋਂ ਨੇ ਲੜੇ ਕੁਝ ਆ ਕੇ ਦੂਜੇ ਮੁਲਕਾਂ ਵੱਲੋਂ ਨੇ, ਕੀ ਵਜ੍ਹਾ ਸੀ? ਉਹਨਾਂ ਨੂੰ ਪੇਟ ਲੱਗਾ, ਉਹਨਾਂ ਕਮਾਉਣਾ ਤਾਂ ਕਿਤੇ ਕਿਤੇ ਹੈ ਨਾ ਜੀ। ਆਪੇ ਹੀ ਕਮਾਵਣ, ਆਪੇ ਹੀ ਖਾਣ, ਆਪੇ ਹੀ ਲੜ ਲੈਣ। ਮੁਲਕ ਕਿਸ ਵਾਸਤੇ ਨੇ? ਮੁਲਕ ਨੇ ਪ੍ਰਮੋਟ ਨਹੀਂ ਕਰਨਾ ਉਹਦਾ ਨਾਲ। ਬੜੇ ਨੁਕਤੇ ਦੀ ਗੱਲ ਕਰੀ। ਸਾਡੀਆਂ ਕਮੇਟੀਆਂ ਬਣੀਆਂ ਨੇ, ਫੰਡਿੰਗ ਹੁੰਦੀ ਏ, ਬੇਤਾਸ਼ਾ ਫੰਡ ਏ, ਉਹ ਪਤਾ ਨਹੀਂ ਕਿੱਧਰ ਜਾਂਦਾ। ਇੱਕ ਬੋਰਡ ਦੂਜੇ ਤੇ ਦੂਸਰਾ ਬੋਰਡ ਉਹਦੇ ਤੇ ਤੀਸਰਾ ਬੋਰਡ ਸਰ ਆਪਣੇ ਮੁੰਡੇ ਜਿਹੜੇ ਕਿਸੇ ਵੀ ਤੁਸੀਂ ਭਲਵਾਨ ਨੂੰ ਮਿਲ ਲਓ, ਉਹ ਗਵਰਨਮੈਂਟ ਤੋਂ ਰਾਜ਼ੀ ਨਹੀਂ ਹੈਗੇ, ਜਦਕਿ ਗਵਰਨਮੈਂਟ ਫੰਡ ਤਾਂ ਆਲਰੇਡੀ ਦਿੰਦੀ ਹੈ। ਕਿੱਧਰ ਜਾਂਦਾ? ਪੁੱਛਣ ਵਾਲੇ ਕੋਈ ਨਹੀਂ ਹੈਗਾ। ਦੂਜੀ ਗੱਲ ਵੀ ਅਸੀਂ ਪੰਜਾਬੀ ਜਿਹੜੇ ਲੈਂਦੇ ਪੰਜਾਬ ਵਾਲਾ ਨਾ ਜੀ, ਅਸੀਂ ਵੈਸੇ ਵੀ ਆਪਦੀਆਂ ਇਹਨਾਂ ਗੇਮਾਂ ਨੂੰ ਨਾ ਥੋੜਾ ਜਿਹਾ ਮਾਠਾ ਸਮਝਦੇ ਆ, ਬਿਲਾ ਵਜ੍ਹਾ ਹੀ। ਇੱਕ ਜ਼ਹਿਨ ਬਣ ਗਿਆ ਵੀ ਨਹੀਂ ਜੀ ਕਬੱਡੀ ਦੱਸੋ ਜੀ ਕੋਈ ਗੇਮ ਹੈ, ਉਹ ਕ੍ਰਿਕਟ ਕੋਈ ਗੇਮ ਹੈ। ਸਾਹਮਣੇ ਆਓ ਨਾ, ਹੱਥ 'ਚ ਹੱਥ ਪਾਓ, ਪਤਾ ਲੱਗੇ। ਤੁਸੀਂ ਬੱਲਾ ਫੜਿਆ ਤੇ ਕੁੱਟਣਾ ਜੇ ਗੇਂਦ ਨੂੰ, ਉਹ ਕੀ ਉਹਨੇ ਮਿਸਾਲ ਦਿੱਤੀ ਸੀ, ਉਹਨੇ ਤੁਹਾਨੂੰ ਸ਼ਰਮ ਨਹੀਂ ਆਦੀ ਇਹਨੇ ਜਿਹੜੇ ਬੰਦੇ ਇੱਕ ਗੇਂਦ ਨੂੰ ਕੁੱਟੀ ਜਾਂਦੇ ਜੀ। ਗੱਲ ਇਹ ਵੀ ਸਾਹਮਣੇ ਆਓ, ਜੋੜ ਪਾਓ, ਪਤਾ ਲੱਗੇ। ਲੇਕਿਨ ਵੀ ਕੋਈ ਸਰ ਖੁਰਾਕ ਜਿਹੜੀ ਨਾ ਉਹ ਯਰਜ ਕੀਤੀ ਹੈ। ਮੇਰੇ ਦੋਸਤ ਨੇ ਇੰਡੀਆ 'ਚ, ਉਹ ਦੱਸਦੇ ਨੇ ਵੀ 4-5 ਪਿੰਡਾਂ ਤੱਕ ਇੱਜ਼ਤ ਵੀ ਹੁੰਦੀ ਹੈ, ਖਾਣ ਪੀਣ ਵੀ ਲੱਭਦਾ। ਫਿਰ ਇਹਨਾਂ ਦੇ ਜੋ ਜੋੜ ਪੈਂਦੇ ਨੇ, ਕਬੱਡੀ ਹੁੰਦੀ ਹੈ, ਜਿਵੇਂ ਦੱਸਦੇ ਪਏ ਨੇ ਇੱਕ ਜੱਫੀ ਜਿਹੜੀ ਨਾ ਉਹ 7-7 ਲੱਖ ਦੀ ਪਈ ਜਾਂਦੀ। ਸਾਡੇ ਜਿਹੜੇ ਨੇ ਉਹਨਾਂ ਬਾਹਰੋਂ ਵਰਲਡ ਕੱਪ ਵੀ ਜਿੱਤ ਕੇ ਆਉਣਾ 7 ਲੱਖ, ਪਤਾ ਨਹੀਂ ਉਹਨਾਂ ਮੱਥੇ ਲੱਗਦਾ ਕਿ ਨਹੀਂ ਲੱਗਦਾ। ਮਸਲਾ ਹੋਰ ਹੋ ਗਿਆ, ਉਹ ਮਸਲਾ ਇਹ ਹੋ ਗਿਆ ਵਾ ਕਿ ਕਮਰਸ਼ੀਅਲਿਜ਼ਮ ਬਹੁਤ ਜ਼ਿਆਦਾ ਆ ਗਿਆ ਵਾ, ਤੇ ਜਿਹੜਾ ਕ੍ਰਿਕਟ ਹੈ ਨਾ ਹਾਂਜੀ, ਉਹਦੇ ਤੇ ਇਸ਼ਤਿਹਾਰ ਜਿੰਨਾ ਸੈੱਟ ਉਹਦੇ ਤੇ ਚੱਲਦਾ ਵਾ ਨਾ, ਕਿਸੇ ਖੇਲ ਤੇ ਹੋਰ ਤੇ ਚੱਲਦਾ ਹੀ ਨਹੀਂ। ਹੁਣ ਯਾਨੀ ਕਿ ਕ੍ਰਿਕਟ ਯੂਰਪ 'ਚ ਇੰਨੀ ਜ਼ਿਆਦਾ ਯਾਨੀ ਕਿ ਜਿਹੜਾ ਵਾ ਸਿਰਫ ਇਸ ਕਰਕੇ ਇੱਕ ਐਡਵਰਟਾਈਜ਼ਰ ਜਿਹੜਾ ਵਾ ਨਾ ਉਹ ਯਾਨੀ ਕਿ ਉਹ ਦੇਖਦੇ ਆ ਕਿ ਸਾਡੀ ਐਡਵਰਟਾਈਜ਼ ਕਿੱਥੇ ਯਾਨੀ ਕਿ ਬਿਹਤਰ ਤਰੀਕੇ ਹਾਂਜੀ। ਜਿਹੜਾ ਚੱਲਦਾ। ਮੈਚ ਦਾ ਜਿਹੜਾ ਵਾ ਉਹ ਕੋਈ ਵੀ ਫੁੱਟਬਾਲ ਦਾ, ਹਾਕੀ ਦਾ, ਉਹਨੇ 45 ਮਿੰਟ ਹਾਫ ਚੱਲਣਾ, ਉਹਦੇ ਵਿੱਚ ਤਾਂ ਇਸ਼ਤਿਹਾਰ ਨਹੀਂ ਦਿਖਾ ਸਕਦੇ। ਤੇ ਕ੍ਰਿਕਟ ਦਾ ਤਾਂ ਹਰ ਬਾਲ ਤੋਂ ਵਿੱਚ ਜਿਹੜਾ ਉਹ ਖੇਲ ਨਾਲ ਜਿਹੜਾ ਕਮਰਸ਼ੀਅਲ ਜਿਹੜਾ ਨਾ ਹਾਂਜੀ ਆ ਗਏ। ਨਾਲੇ ਜੀ ਪੰਜਾਬ ਕਬੱਡੀ ਗੇਮ ਦਾ ਪਤਾ ਤੇ ਹੈ ਨਾ ਕਿ 2 ਘੰਟਿਆਂ ਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਹੈ। ਉਹ ਜਿਸ ਤਰ੍ਹਾਂ ਹਿਟਲਰ ਨੇ ਕਿਹਾ ਸੀ ਕਿ 4-5 ਦਿਨ ਤਾਂ ਅਸੀਂ ਦੇਖਦੇ ਹੀ ਰਹਿਣਾ ਹੈ ਕਿ ਮੈਚ ਦਾ ਕੀ ਬਣਨਾ ਹੈ। ਠੀਕ 4-5 ਦਿਨ ਅਸੀਂ ਕ੍ਰਿਕਟ ਦੇਖ ਰਹੇ ਹਾਂ, ਉਸ ਤੋਂ ਬਾਅਦ ਵੀ ਨਹੀਂ ਪਤਾ ਬਣਿਆ ਕੀ ਹਿਟਲਰ ਨੇ ਉਹ ਤਦੇ ਉਹ ਗੇਮ ਨੂੰ ਮਾਰੀਆਂ ਗੋਲੀਆਂ ਪਲੇਅਰਾਂ ਨੂੰ। ਟੀਮ ਮਾਰਦੀ ਆ ਵੀ ਤੁਹਾਡਾ ਫੈਸਲਾ ਨਹੀਂ ਹੁੰਦਾ ਪਿਆ। ਪੰਜਾਂ ਨੇ ਫੈਸਲਾ ਕਹਿੰਦਾ ਹੋਇਆ ਹੀ ਕੋਈ ਨਹੀਂ, ਸਿਰਫ ਵਾਪਸ ਆ ਕੇ ਦੁਨੀਆ ਕੋਲ ਨੇ ਮਾਰੀਆਂ ਹੀ ਗੋਲੀਆਂ ਪਲੇਅਰਾਂ ਨੂੰ। ਉਹ ਇੱਕ ਮੁਲਕ ਫਤਹ ਕਰਕੇ ਆ ਗਿਆ ਸੀ, ਸਾਰੀ ਟੀਮ ਮਾਰਦੀ। ਤਰੀਕ 'ਚ ਲਿਖਿਆ ਉਹਨੇ ਕਿ ਮੁਲਕ ਫਤਹ ਕਰ ਰਹੇ ਨੇ, ਤੁਹਾਡੇ ਕੋਲ ਕ੍ਰਿਕਟ ਦਾ ਫੈਸਲਾ ਨਹੀਂ ਹੁੰਦਾ। ਉਹਨਾਂ ਸੱਦਿਆ ਸਾਰਿਆਂ ਨੂੰ, ਉਹ ਅੱਗੇ ਆ ਕਿਤੇ ਬਾਹਰ, ਉਹ ਕਹਿੰਦਾ 5 ਦਿਨ ਦੁਨੀਆ ਬੈਠੀ ਸੀ, 5 ਦਿਨ ਮੈਚ ਦੀ ਨਹੀਂ ਤੁਹਾਡਾ ਫੈਸਲਾ ਕੋਈ ਨਹੀਂ। ਤਾਂਦਲੇ ਚ ਹਾਂਜੀ ਠੀਕ ਹੈ। ਪੁੱਛਿਆ ਉਹਨਾਂ ਕਿ ਮੈਂ ਇਹ ਮਾਲਿਕ ਐਂ ਇਸ ਡੇਰੇ ਦੀ। ਮਾਲਕ ਅੱਲਾ ਦੀ ਜ਼ਾਤ ਆ। ਮੇਰੇ ਨਾਲ ਪ੍ਰਾਹੁਣੇ ਬੈਠੇ ਆ, ਅਸੀਂ ਰਿਕਾਰਡਿੰਗ ਕਰ ਰਹੇ ਆ। 5 ਮਿੰਟ ਤੁਸੀਂ ਕਰ ਲਓਗੇ ਇੰਤਜ਼ਾਰ? ਰੋਜ਼ਾ ਹੈ ਜੀ, ਮਿਹਰਬਾਨੀ ਹੈ ਵੀ ਤੁਹਾਡੇ ਕੋਲ ਆਏ ਕੋ ਕੰਮ ਕਰਦੇ ਹਾਂ ਨਾ ਕਰਕੇ। ਅੱਛਾ ਹੁਕਮ ਕਰੋ ਜੀ। ਬੱਚਿਆਂ ਦੇ ਕੋ ਕੱਪੜੇ ਲੈਣੇ ਨੇ, ਮੈਂ ਖਾਲਜ ਦਾ ਮਰੀਜ਼ ਹਾਂ। ਅੱਛਾ ਜੀ ਠੀਕ। ਤੇ ਤੂੰ ਨਵੇੜਿਆ ਕੋਈ, ਅਸੀਂ ਵਿਹਲੇ ਹੀ ਆ, ਤੂੰ ਨਵੇੜਿਆ ਪੈ ਜਾ, ਕੋਈ ਗੱਲ ਨਹੀਂ, ਰੋਕ ਲੈਨੇ ਆ। ਆਈਡੀ ਵੀ ਗਵਾਲੀ ਨਹੀਂ ਗਈ। ਇੰਨਾ ਕਿਹੜਾ ਟਾਈਮ ਚੱਲਿਆ ਹੈ ਵਾ ਸਟਾਪ ਵਾਚ ਦੇ। ਆਹੋ ਅਸੀਂ ਤੈਨੂੰ ਮਿਲਣ ਆਏ ਆ। ਬੜੀ ਖੁਸ਼ੀ ਹੋਈ ਜੀ ਮਾਸ਼ਾਅੱਲਾ। ਤੁਸੀਂ ਪੁਰਾਣਾ ਜਿਹੜਾ ਸਾਡਾ ਜੀ ਸਾਂਝ ਵਾਲਾ ਪਹਿਲੇ ਮੁਲਕ ਸੀ, ਫਿਰ ਬਾਅਦ ਚ ਵੱਖ ਹੋ ਗਿਆ, ਲੇਕਿਨ ਦਿਲ ਵੱਖ ਨਹੀਂ ਹੋਏ। ਸਾਨੂੰ ਇਹਨਾਂ ਨੇ ਮਾਰਿਆ, ਸਾਰੇ ਹਿੰਦੁਸਤਾਨ ਨੇ ਮਾਰਿਆ, ਕਿੱਥੇ ਆ? ਨਾਲੇ ਇੱਕ ਹੁਣ ਦੇ ਹੀ ਰਸਤੇ ਆਉਂਦੇ ਸੀ, ਉਹ ਦੱਸਦੇ ਸੀ ਵੀ ਹੁਣ ਗੁਜ਼ਰ ਕੇ ਆਉਂਦੇ ਸੀ ਨਾ ਪੰਜਾਬ ਚੋਂ, ਉਹ ਦੱਸਦੇ ਜ਼ਿਮੀਦਾਰ ਤਾਂ ਹੁਣ ਹਰ ਜਗ੍ਹਾ ਫਸਲ ਹੀ ਦੇਖਦਾ ਵਾ ਨਾ, ਉਹਨਾਂ ਨੂੰ ਦੱਸਦੇ ਹੁੰਦੇ ਸੀ ਵੀ ਕਮਾਦ ਆਪਣਾ ਵੀ ਉਧਰ ਬੜਾ ਸੁਥਰਾ ਕਮਾਦ ਆ ਜਿਹੜਾ ਵਾ ਨਾ, ਆਪਣੇ ਨਹੀਂ ਉਸ ਤਰ੍ਹਾਂ ਦਾ ਕਮਾਦ ਵਾਲਾ ਜਿਹੜਾ ਵਾ ਨਾ ਚੀਜ਼ਾਂ ਦਾ, ਤੇ ਉਹ ਹਰ ਜਗ੍ਹਾ ਤੇ ਮੁਲਕ ਆਪਣੇ ਜਿੱਦਾਂ ਖੇਤੀ ਵਿੱਚ ਆ, ਤੇ ਇਹ ਤੇ ਕਿਸੇ ਮੁਲਕ ਨੂੰ ਲਾਗੇ ਨਾ ਲੱਗਣ ਦੇਣ, ਸਾਡੀਆਂ ਹੁਕੂਮਤਾਂ ਮਾੜੀਆਂ। ਹਾਂ ਕੀ ਨਹੀਂ ਤੇ ਹੁੰਦਾ ਪਾਕਿਸਤਾਨ ਜਾਂ ਇੰਡੀਆ, ਕੀ ਨਹੀਂ ਹੁੰਦਾ। ਹਾਂ ਬਿਲਕੁਲ। ਪਹਾੜੀ ਇਲਾਕੇ ਆ, ਕੋਈ ਨਹੀਂ ਹੁੰਦਾ, ਇਹ ਤਰੱਕੀ ਕਰੀ ਜਾਂਦੇ ਆ। ਤੇ ਹੁਣ ਤੁਸੀਂ ਦੇਖ ਲਓ ਕਿ ਇੰਡੀਆ 'ਚ ਨਾ ਇਹ ਹਾਲਾਂਕਿ ਪੰਜਾਬ ਸਭ ਤੋਂ ਜ਼ਰਖੇਜ਼ ਆ,
ਲੇਕਿਨ ਐਗਰੀਕਲਚਰ 'ਚ ਪੈਸਾ ਘਰਾਲਾ ਵਾਲੇ ਜ਼ਿਆਦਾ ਕਮਾ ਰਹੇ, ਨਰਸਰੀਆਂ ਦਾ। ਦੂਸਰਾ ਸਾਡੇ ਹੁਣ ਛਾਂਗਾ ਸਾਹਿਬ ਬੈਠੇ ਆ, ਜਿਹੜਾ ਵਾ ਹੁਣ ਪੱਤੋ ਕੀ ਜਿਹੜਾ ਵਾ ਨਾ ਇੱਕ ਕਿਸਮ ਦੀ ਪਾਕਿਸਤਾਨ ਦੀ ਬਾਹਰ ਵੀ ਸ਼ਨਾਖਤ ਆ ਨਰਸਰੀਆਂ ਦੇ ਹਵਾਲੇ ਨਾਲ। ਤੇ ਮੇਰਾ ਖਿਆਲ ਆ, ਜਿੱਥੇ ਤੱਕ ਮੇਰੀ ਮਾਲੂਮਾਤ ਇੰਨੀ ਬਹੁਤੀ ਜ਼ਿਆਦਾ ਨਹੀਂ, ਵੀ ਇਹ ਇੱਕ ਛਾਂਗਾ ਸਾਹਿਬ ਤੇ ਅਬਦੁਰ ਰਹਿਮਾਨ ਸਾਹਿਬ ਪਹਿਲੀਆਂ ਨਰਸਰੀਆਂ ਗੱਲ ਬਣੇ ਨਾ। ਅਬਦੁਲ ਨਰਸਰੀ ਉਸ ਤੋਂ ਸਭ ਤੋਂ ਪਹਿਲੀ ਹੈ। ਹਾਂ, ਉਸ ਤੋਂ ਬਾਅਦ ਛਾਂਗਾ ਨਰਸਰੀ ਬਣੀ ਹੈ। ਹਾਂ। ਫਿਰ ਛਾਂਗਾ ਨਰਸਰੀ ਦੇ 2 ਹਿੱਸੇ ਹੋ ਗਏ ਨੇ। ਹਾਂ, ਆਪਣਾ ਬਾਗਬਾਨ ਦੇ ਨਾਮ ਤੋਂ ਹੈ। ਹਾਂ, ਮੇਨ ਚੀਜ਼ ਇਹ ਆ, ਮੇਨ ਮਾਰਕੀਟ ਸਾਡੀ ਜੀ ਬੱਤੋਂ ਹਾਂ, ਸਾਡੀ ਪੌਦੇ ਐਕਸਪੋਰਟ ਵੀ ਹੋ ਰਹੇ ਨੇ, ਗਲਫ ਵੀ ਜਾ ਰਹੇ ਨੇ, ਅਫਗਾਨਿਸਤਾਨ ਵੀ ਜਾ ਰਹੇ ਨੇ। ਲੇਕਿਨ ਜਦੋਂ ਤੱਕ ਹੁਕੂਮਤੀ ਸਰਪ੍ਰਸਤੀ ਹਾਸਲ ਨਹੀਂ ਹੋਏਗੀ, ਹਾਂ। ਉਹ ਜਿਹੜਾ ਜ਼ਰਾ ਮੁਬਾਦਲਾ ਅਸੀਂ ਕਮਾ ਸਕਦੇ ਆ, ਉਹ ਅਸੀਂ ਨਹੀਂ ਕਮਾ ਸਕਦੇ। ਹਾਂ, ਬਿਲਕੁਲ। ਹੁਣ ਸਾਰੀ ਦੁਨੀਆ 'ਚ ਇਸ ਤਰ੍ਹਾਂ ਚੱਲ ਰਿਹਾ ਵਾ ਨਰਸਰੀਆਂ ਦਾ ਟ੍ਰੈਂਡ ਕਿ ਜੀ ਪਹਿਲੇ ਮਹੀਨੇ 'ਚ ਜਿਹੜੇ ਵਾ ਨਾ ਪੌਦੇ ਐਸ ਖਿੱਤੇ 'ਚ ਹੋਣਗੇ, ਹਾਂਜੀ। ਉਸ ਤੋਂ ਬਾਅਦ ਅਗਲੇ 2 ਮਹੀਨਿਆਂ 'ਚ ਯਾਨੀ ਕਿ ਜਿਹੜਾ ਕੋਈ ਹੋਰ ਏਰੀਆ ਵਾ ਉੱਥੇ ਯਾਨੀ ਕਿ ਜਿਸ ਤਰ੍ਹਾਂ ਯਾਨੀ ਕਿ ਜਿਹੜਾ ਵਾ ਨਾ ਚੱਲਦਾ ਵਾ। ਲੇਕਿਨ ਉਹ ਸਾਡੇ ਕਿਉਂਕਿ ਉਹ ਤਾਂ ਹੈ ਆਰਗੇਨਾਈਜ਼ ਵਾਲਾ, ਗੌਰਮੈਂਟ ਵਾਲਾ, ਇਹ ਤਾਂ ਕੋਈ ਪਾਲਿਸੀ ਵਾਲੀ ਚੀਜ਼ਾਂ। ਮੈਂ ਨਾ ਸਰ ਕਾਲਾ ਗੁਲਾਬ ਨਾ ਵੇਖਿਆ ਬੜੀ ਵਾਰਾਂ ਸੀ, ਕਦੀ ਨਾ ਹਕੀਕਤ 'ਚ ਸਾਹਮਣੇ ਨਹੀਂ ਸੀ ਵੇਖਿਆ। ਕਾਲਾ ਗੁਲਾਬ ਤਸਵੀਰਾਂ 'ਚ ਵੇਖਿਆ ਸੀ। ਕੁਝ ਦਿਨ ਪਹਿਲੇ ਮੈਂ ਨਾ ਪੱਤੋ ਕੀ ਗਿਆ ਕੰਮ ਦੇ ਨਾਲ, ਉੱਥੇ ਜਾ ਕੇ ਮੈਨੂੰ ਯਾਦ ਆਇਆ ਵੀ ਪੱਤੋ ਕੀ ਨਾ ਨਰਸਰੀਆਂ ਦਾ ਸ਼ਹਿਰ ਹੈ। ਮੈਂ ਆਪਣਾ ਕੰਮ ਛੱਡ ਕੇ ਨਾ ਉੱਥੇ ਬੰਦੇ ਨੂੰ ਕਿਹਾ, ਮੈਂ ਕਿਹਾ ਤੁਸੀਂ ਖਾਣਾ ਲਾਓ ਤੇ ਮੈਂ ਹੋ ਕੇ ਆਉਣਾ। ਇਹ ਚੱਲਾਂ ਕਿੱਥੇ? ਮੈਂ ਕਿਹਾ ਯਾਰ ਕੰਮ ਹੈ, ਮੈਂ ਵਾਪਸ ਆ ਕੇ ਤੁਹਾਡੇ ਨਾਲ ਗੱਲ ਕਰ ਲਾਂ। ਮੈਂ ਉੱਥੇ ਇੱਕ ਨਾ ਨਰਸਰੀ ਦੇ ਵਿੱਚ ਚਲਾ ਗਿਆ। ਮੈਂ ਜਾਂਦੇ ਪਹਿਲੀ ਗੱਲ ਉਹਨੂੰ ਕਹੀ, ਮੈਂ ਕਿਹਾ ਯਾਰ ਕਾਲਾ ਗੁਲਾਬ। ਉਹਨੇ ਪੌਦਾ ਚੁੱਕ ਕੇ ਦਿੱਤਾ, ਕਹਿੰਦਾ ਭਾਜੀ ਯਾਰ। ਮੈਂ ਕਿਹਾ ਮੈਨੂੰ ਕਿਤੋਂ ਨਹੀਂ ਲੱਭਾ। ਕਹਿੰਦਾ ਤੁਸੀਂ ਜਿਹੜੀ ਨਰਸਰੀ 'ਚ ਜਾਓ ਨਾ, ਤੁਹਾਨੂੰ ਜਿਹੜਾ ਗੁਲਾਬ ਕਹੋਗੇ ਮਿਲ ਜਾਊਗਾ। ਇੰਨਾ ਉਹਨਾਂ ਆਪਣੇ ਆਪ ਨੂੰ ਅੱਗੇ ਲੈ ਕੇ ਆਏ ਆ। ਸਰ ਕਾਲਾ ਗੁਲਾਬ ਦੁਨੀਆ 'ਚ ਇੱਕ ਜਗ੍ਹਾ ਤੁਰਕੀ 'ਚ ਹੁੰਦਾ, ਉਸ ਤੋਂ ਇਲਾਵਾ ਨਹੀਂ ਅੱਜ ਤੱਕ ਉਹਦਾ ਵਜੂਦ ਨਹੀਂ ਹੈਗਾ। ਇਹ ਜਿਹੜਾ ਮਹਿਰੂਨ ਹੈ ਨਾ ਸਾਡੇ ਕੋਲ, ਮਹਿਰੂਨ ਕਲਰ, ਉਹ ਚੌਥੇ ਦਿਨ ਦਾ ਜਦ ਹੋ ਜਾਂਦਾ ਨਾ, ਕੀ ਕਹਾਂਗੇ, ਬਾਸੀ ਹੋ ਗਿਆ, ਵਿਆਹ ਹੋ ਗਿਆ, ਉਹ ਚੌਥੇ ਦਿਨ ਜਦੋਂ ਆ ਜਾਂਦਾ ਨਾ, ਥੋੜਾ ਪੁਰਾਣਾ ਹੋ ਗਿਆ, ਉਹ ਬਲੈਕ ਹੋ ਜਾਂਦਾ। ਇਸੇ ਤਰ੍ਹਾਂ ਹੀ ਮੈਂ ਲੈ ਕੇ ਆਇਆ ਫਿਰ ਉਧਰੋਂ ਪੌਦੇ। ਗੁਲਾਬ ਤਾਂ ਲੈ ਗਿਆ ਮੈਂ, ਸੱਚ ਦਾ ਮੌਸਮ ਥੋੜਾ ਲੰਘਿਆ ਖਲਾ, ਤੇ ਉਹ ਗੁਲਾਬ ਇੱਥੇ ਸਾਰੀਆਂ ਵੈਰਾਈਟੀਆਂ ਕਰ ਲਾਂਗੇ ਇਨਸ਼ਾਅੱਲਾ ਪੂਰੀਆਂ। ਮੈਂ ਜੀ ਆ ਡਿੱਗੀ ਭਰ ਕੇ ਲੈ ਕੇ ਉਧਰੋਂ ਫੁੱਲਾਂ ਦੀ। ਫਿਰ ਮੈਨੂੰ ਸ਼ੌਕ ਆਪਣਾ ਸਮਾਨ ਹੀ ਮੈਂ ਲੈ ਕੇ ਜੀ ਭਰ ਕੇ ਫੁੱਲਾਂ ਦੀ ਲੈ ਕੇ ਆਇਆ। ਮੈਂ ਕਿਹਾ ਦਾ ਕੰਮ ਕਰਦਾ ਰਿਹਾ 20 ਸਾਲ ਪਹਿਲੇ। ਹਾਂ ਹਾਂ। ਉਹ ਮੈਂ ਆੜਤੀਆਂ ਨੂੰ ਕਿਹਾ, ਨੂਰ ਨੂੰ, ਮੈਂ ਕਿਹਾ ਯਾਰ ਨਾ 100 ਵੈਰਾਈਟੀ ਦੇ ਨਾ 5-5 ਪੌਦੇ ਨੇ ਹਰ ਵੈਰਾਈਟੀ ਦੇ। ਹਾਂ ਹਾਂ। ਹੈ ਉਹਨੇ ਕਰਨਾ ਕਾਵਸ਼ ਕਰਕੇ ਨਾ ਢੂੰਡ ਦਿੱਤੇ। ਉਹ ਹਰ 6ਵੇਂ ਪੌਦੇ ਤੇ ਨਾ ਯਾਨੀ ਕਿ ਜਿਹੜਾ ਬਦਲ ਜਾਂਦਾ ਸੀ। ਹੁਣ ਜਿੰਨੇ ਦੋਸਤ ਸਹਿਬਾਬ ਆਉਂਦੇ ਸੀ, ਦੇਖਦੇ ਸੀ, ਉਹਦੇ 'ਚ ਫਿਰ ਉਹ 2-2 ਕਲਰਾਂ ਵਾਲੇ, 3-3 ਕਲਰਾਂ ਵਾਲੇ, ਉਹ ਬਹੁਤ। ਅੱਛਾ, ਪਾਕਿਸਤਾਨ ਦੇ ਵਿੱਚ ਕਿਸੇ ਸਰਕਾਰੀ ادارے ਨੇ ਗੁਲਾਬ ਤੇ ਕੰਮ ਨਹੀਂ ਕੀਤਾ? ਹਾਂਜੀ, ਨਹੀਂ ਕੀਤਾ। ਅੱਗੇ ਨਾ ਜ਼ਿਕਰ ਕੀਤਾ ਛਾਂਗਾ ਨਰਸਰੀ ਦਾ, ਉਹਦੇ ਉਹਨਾਂ ਨੇ ਇਬਰਾਹਿਮ ਸਾਹਿਬ ਹਾਂ, ਜ਼ਾਤੀ ਕਾਬਿਸ਼ ਉਹਨਾਂ ਦੀ ਗਿਆ। ਇਸ ਟਾਈਮ ਮੇਰਾ ਖਿਆਲ ਹੈ ਕਮ ਸੇ ਕਮ ਤੁਹਾਨੂੰ ਕੋਈ 200-300 ਰੰਗ, ਸ਼ਾਇਦ ਇਸ ਤੋਂ ਜ਼ਿਆਦਾ ਨੇ, ਲੇਕਿਨ ਮੇਨ ਜਿਹੜੇ ਨੇ ਉਹਨਾਂ ਜ਼ਾਤੀ ਤੌਰ ਤੇ ਤਿਆਰ ਕੀਤੇ ਨੇ ਜਾਂ ਇੰਪੋਰਟ ਕਰਾਏ। ਹਾਂ, ਇੰਪੋਰਟ ਕਰਾਏ। ਇਹ ਉਹਨਾਂ ਦੀ ਜ਼ਾਤੀ ਕਾਬਿਸ਼ ਹੈ, ਕਿਸੇ ادارے ਨੇ ਕੰਮ ਨਹੀਂ ਕੀਤਾ। ਉਹਨਾਂ ਕੋਲ ਲਿਜਾ ਕੇ ਲਾ ਲੈਣਗੇ, ਆਪਦਾ ਨਾਂ ਰੱਖ ਲੈਣ ਤੋਂ ਲੈ ਲੈ ਚੀਜ਼। ਹੁਣ ਤੁਸੀਂ ਦੇਖੋ ਨਾ, ਗੁਲਾਬ ਦੁਨੀਆ 'ਚ ਸਭ ਤੋਂ ਜ਼ਿਆਦਾ ਕੇਨੀਆ 'ਚ ਜਿਹੜਾ ਵਾ ਨਾ, ਹਾਲੈਂਡ ਵਾਲੇ ਜਿਹੜੀਆਂ ਫਰਮਾਂ ਵਾ, ਉਹ ਯਾਨੀ ਕਿ ਕੇਨੀਆ 'ਚ, ਯਾਨੀ ਕਿ ਉੱਥੇ ਦਾ ਮੌਸਮ ਜਿਹੜਾ ਗੁਲਾਬ ਲਈ ਬਹੁਤ। ਸਰ ਜ਼ਮੀਨਾਂ ਸਸਤੀਆਂ ਨੇ, ਸਹੂਲਤਾਂ ਨੇ, ਉਹਨਾਂ ਨੂੰ ਉੱਥੇ ਸ਼ਿਫਟ ਹੋ ਗਏ। ਹਾਂ, ਮੌਸਮ ਦਾ ਵੀ ਯਾਨੀ ਕਿ ਜ਼ਿਆਦਾ ਸਪੋਰਟ ਵਾਲਾ ਹੈ ਸੀ। ਤੇ ਸਾਡੇ ਦੇਖੋ ਨਾ, ਸਾਡੇ ਟਿਸ਼ੂ ਕਲਚਰ ਦਾ ਹਾਲੇ ਤੱਕ ਯਾਨੀ ਕਿ ਬਿਹਤਰੀਨ ਲੈਬਾਂ ਮੌਜੂਦ ਨੇ। ਅਸੀਂ ਨਹੀਂ, ਲੈਬ ਅਸਿਸਟੈਂਟ ਨਹੀਂ ਹੈਗੇ, ਪ੍ਰੋਫੈਸਰ ਅਜ਼ਰਾਤ ਜਿਹੜੇ ਨੂੰ ਤੋਜੋ ਨਹੀਂ ਦਿੰਦੇ। ਹਾਂ, ਉਹ ਨਹੀਂ ਯਾਨੀ ਕਿ ਜਿਹੜਾ ਉਸ ਹਿਸਾਬ ਸੇ ਕੰਮ। ਹੁਣ ਵਕਤ ਦੇ ਨਾਲ ਨਾਲ ਹਰ ਚੀਜ਼ ਯਾਨੀ ਕਿ ਜਿਹੜਾ ਵਾ ਨਾ ਚੇਂਜ ਹੁੰਦੀ। ਸਾਡੇ ਹਲੇ ਵੀ ਉਹ ਬਹੁਤ ਜ਼ਿਆਦਾ ਯਾਨੀ ਕਿ ਟ੍ਰੈਡੀਸ਼ਨਲ ਜਿਹੜਾ ਉਹ ਹੈ ਕਿ ਲੋਕਾਂ ਨੇ ਆਪਣੀ ਮਿਹਨਤ ਦੇ ਬਲਬੂਤੇ ਤੇ ਯਾਨੀ ਕਿ ਜਿਹੜਾ ਵਾ ਨਾ ਉਹ ਕੰਮ ਕਰ ਰਹੇ ਆ। ਸਾਨੂੰ ਵੀ ਸਰ ਬੜੀ ਖੁਸ਼ੀ ਮੈਂ ਇੱਕ ਮਿੰਟ ਸਿੱਧੂ ਸਾਹਿਬ, ਮੈਂ ਥੋੜੀ ਜਿਹੀ ਅੰਜਮ ਭਾਈ ਤੋਜੋ ਤੇ ਆ ਜੇ। ਪਾਕਿਸਤਾਨ ਬਣਿਆ ਤੇ ਕਿੰਨੋ, ਮਾਲਟਾ, ਮਸੰਮੀ, ਸ਼ਕਰੀ, 4 ਚੀਜ਼ਾਂ, 5ਵੀਂ ਨਾਲ ਮਿੱਠਾ ਕਰ ਲਓ ਜਾਂ ਗ੍ਰੇਪਫਰੂਟ ਕਰ ਲਓ। ਐਕਸਪੋਰਟ ਕੁਆਲਿਟੀ ਦਾ ਸਿਰਫ ਕਿੰਨੋ ਵੀ ਹੁਣ ਐਕਸਪੋਰਟ ਕੁਆਲਿਟੀ ਦਾ ਨਹੀਂ ਰਿਹਾ, ਕਿਉਂਕਿ ਉਹਨਾਂ ਜ਼ਮੀਨਾਂ 'ਚ ਲੱਗ ਕੇ ਹੁੰਦੀ ਉਹ ਕੁਆਲਿਟੀ ਨਹੀਂ ਰਹੀ। ਮੈਂ ਜ਼ਾਤੀ ਤੌਰ ਤੇ ਮੇਰਾ ਖਿਆਲ ਹੈ ਕਿ ਹੁਣ ਮੇਰੇ ਕੋਲ ਤਕਰੀਬਨ 200 ਵੈਰਾਈਟੀ ਹੈ ਸਿਟਰਸ ਦੀ, ਸਿਰਫ ਪੁਰਤਗਾਲ ਤੋਂ ਮੰਗਾਈਆਂ ਨੇ, ਸਪੇਨ ਤੋਂ ਮੰਗਾਈਆਂ ਨੇ, ਦੁਨੀਆ ਚਾਈਨਾ ਤੋਂ ਮੰਗਾਈਆਂ ਨੇ, ਲਾਈ ਬੈਠੇ ਆ। ਉਹਨਾਂ ਦੇ ਰਿਜ਼ਲਟ ਵੀ ਵੇਖਣੇ ਹੁੰਦੇ ਨੇ, ਫਿਰ ਅੱਗੋਂ ਵੇਖਣਾ ਹੁੰਦਾ ਕਿ ਕਿੰਨੇ ਅਰਸੇ ਬਾਅਦ ਇਹ ਰਿਜ਼ਲਟ ਕੀ ਦੇ ਰਹੀ, ਫਰੂਟਿੰਗ ਕਿੰਨੀ ਹੈ, ਸਾਡੇ ਮੌਸਮ 'ਚ ਕੀ ਕਰਦੀ ਪਈ। ਗਵਰਨਮੈਂਟ ਤਵੱਜੋ ਨਹੀਂ ਦਿੰਦੀ। ਗਵਰਨਮੈਂਟ ਦਾ ਤੇ ਗਵਰਨਮੈਂਟ ਕੋਈ ਵੈਰਾਈਟੀ ਅਪਰੂਵ ਕਰ ਲਵੇ, ਤੁਸੀਂ ਉਹਨਾਂ ਕੋਲ ਲੈਣ ਚਲੇ ਜਾਓ ਨਾ, ਉਹ ਜਿਹੜਾ ਇੰਚਾਰਜ ਹੈ ਉਹ ਤੁਹਾਨੂੰ ਉਹਦੀ ਵੱਡ ਨਹੀਂ ਦੇਗਾ। ਸਿਫਾਰਿਸ਼ ਕਰਾਓ। ਉਹਨਾਂ ਦਾ ਕੰਮ ਰੋਕਣਾ, ਅਸ਼ਾਤ ਨਹੀਂ, ਪ੍ਰੋਪੋਗੇਸ਼ਨ ਨਹੀਂ ਹੈ ਵੀ ਕੋਈ ਇੱਕ ਵੈਰਾਈਟੀ ਵਧੇ। ਉਹਨਾਂ ਦਾ ਕੰਮ ਹੈ ਕਿ ਉਹਨੂੰ ਰੋਕਣਾ ਜਿਹੜਾ ਵਧਾ। ਹੁਣ ਇੱਕ ਦੋਸਤ ਸੀ ਜਾਣਨ ਵਾਲੇ, ਉਹਨਾਂ ਨੇ ਲਾ ਲਿਆ ਇਹਦਾ ਪੁਦੀਨੇ ਦਾ 7 ਕੋਈ ਮੁਰੱਬਾ ਲਾ ਲਿਆ। ਉਸ ਤੋਂ ਬਾਅਦ ਉਹ ਕਹਿੰਦੇ ਵੀ ਉਹ ਸਾਡੇ ਕੋਲ ਵੈਰਾਈਟੀ ਨਹੀਂ ਪੁਦੀਨੇ ਦੀ ਐਸੀ ਆਈ ਕਿ ਜਿਹਦੇ 'ਚ ਮਿੰਟ ਦੀ ਰਹੀ। ਹਾਂਜੀ,
ਉਹ ਇਸ ਕਰਕੇ ਉਹਨਾਂ ਨੂੰ ਖਤਮ ਕਰਨਾ ਪਿਆ। ਇੰਡੀਆ 'ਚ 85 ਦੁਨੀਆ ਦਾ ਸਾਰਾ ਦੁਨੀਆ ਦਾ ਮਿੰਟ ਦਾ ਬਿਜ਼ਨਸ ਹੈ ਨਾ 85-87% ਇੰਡੀਆ ਕੋਲ ਹੈ, ਤੇ ਸਾਡੇ ਇੱਥੇ ਯਾਨੀ ਕਿ ਜਿਹੜਾ ਵਾ ਦੇਖੋ ਅਸੀਂ ਤੇ ਆਪਣੀ ਸ਼ਹਿਰ ਨੂੰ ਪਿੱਛੇ ਕਰਕੇ ਦੂਜੇ ਨੂੰ ਪਸੰਦ ਕਰਦੇ ਆ। ਹੁਣ ਖਰਬੂਜ਼ਾ ਚਾਈਨਾ ਦਾ, ਤੁਹਾਡਾ ਕੇਲਾ ਚਾਈਨਾ ਦਾ ਆ ਰਿਹਾ, ਠੀਕ ਹੈ, ਤੁਹਾਡਾ ਤਰਬੂਜ ਉਹ ਚਾਈਨਾ ਦਾ, ਸੇਬ ਚਾਈਨਾ ਦਾ, ਆਪਣੀ ਫਸਲ ਕਿੱਥੇ ਜਾਣ ਡਈ ਅਸੀਂ? ਸਰ ਮੈਂ ਉਹਦੀ ਵਜ੍ਹਾ ਦੱਸਦਾ, ਮੈਂ ਉਹਦੀ ਵਜ੍ਹਾ ਦੱਸਦਾ, ਜਿਹੜੇ ਸਾਡੇ ਬੀਜ ਸੀ ਨਾ ਜੀ, ਇਹ ਜਿਹੜੇ ਬਾਹਰੋਂ ਬੀਜ ਆਉਂਦੇ ਇਹਨਾਂ ਦੀ ਪੈਦਾਵਾਰ ਜ਼ਿਆਦਾ। ਇੱਕ ਚੀਜ਼ ਹੁੰਦੀ ਪੈਦਾਵਾਰ ਵੇਖਣਾ, ਇੱਕ ਹੁੰਦੀ ਉਹਦੀ ਸ਼ੈਲਫ ਲਾਈਫ ਵੇਖਣਾ। ਕੁਆਲਿਟੀ ਹੁਣ ਸ਼ਰਕਪੁਰ ਦਾ ਅਮਰੂਦ ਇਹ ਮਿੱਠਾ ਨਹੀਂ ਇੰਨਾ ਜ਼ਿਆਦਾ ਹੈਗਾ ਜਿੰਨਾ ਲਾੜਕਨੇ ਦਾ, ਲੇਕਿਨ ਸਾਡਾ ਲਾੜਕਨੇ ਜਾ ਕੇ ਵਿਕ ਜਾਂਦਾ ਹੈ ਵਜ੍ਹਾ ਉਹ ਸਫ਼ਰ ਨਹੀਂ ਕਰ ਸਕਦਾ, ਉਹ ਮਿੱਠਾ ਬਹੁਤ ਜ਼ਿਆਦਾ ਹੈ, ਉਹ ਸਫ਼ਰ ਨਹੀਂ ਕਰ ਸਕਦਾ ਕਰਾਚੀ ਤੱਕ। ਸਾਡਾ ਸ਼ਰਕਪੁਰੋਂ ਕਰਾਚੀ ਪਹੁੰਚ ਜਾਂਦਾ, ਸਾਡਾ ਪੱਤੋ ਕੀ ਤੋਂ ਸਮਝ ਲਓ ਕਿ ਪਿਸ਼ਾਵਰ ਚਲਾ ਜਾਂਦਾ ਹੈ। ਕੀ ਇਹ ਸ਼ੈਲਫ ਲਾਈਫ ਹੈ। ਸ਼ੈਲਫ ਲਾਈਫ ਹੁਣ ਬਹੁਤ ਥਾਈਲੈਂਡ ਦਾ ਆਇਆ ਵੀ, ਥਾਈਲੈਂਡ ਦੇ ਪੌਦੇ ਮੰਗਾਏ ਨੇ, ਇਹਨਾਂ ਵੀ ਬਣਾਇਆ ਇੰਡੀਆ ਵਾਲਾ ਵੀਐਨਆਰ, ਲੇਕਿਨ ਉਹ ਫੋਕਾ ਸ਼ੂਗਰ ਫ੍ਰੀ। ਹਾਂ ਫੁੱਕਾ ਹੁਣ ਥਾਈਲੈਂਡ ਦਾ ਜਿਹੜਾ ਹੈ ਉਹ 500-600 ਗ੍ਰਾਮ ਦਾ ਹੈ, ਲੇਕਿਨ ਉਹਦੇ ਵਾਸਤੇ ਇੱਕ ਪੂਰੀ ਟੈਕਨੀਕ ਹੈ। ਤੁਸੀਂ ਪੈਦਾਵਾਰ ਲੈਣੀ ਕਿਵੇਂ ਆ, ਲਿਮਿਟਿਡ ਪੈਦਾਵਾਰ ਲੈਣੀ ਹੈ, ਤੁਸੀਂ ਉਹਦੀ ਪੈਕਿੰਗ ਕਰੋ, ਬ੍ਰਾਂਡ ਬਣਾ ਕੇ ਵੇਚੋ, ਲੇਕਿਨ ਅਸੀਂ ਉਸ ਲੈਵਲ ਤੇ ਅਸੀਂ ਉਹ ਫਲ ਖਤਮ ਨਹੀਂ ਕਰਦੇ। ਸ਼ੈਲਫ ਲਾਈਫ ਤੇ ਇੰਨੀ ਅਹਿਮ ਹੈ ਕਿ ਦੇਖੋ ਕਿ ਤੁਹਾਡੀ ਬਲੂਬੈਰੀ ਬਲੈਕਬੈਰੀ ਹਾਂਜੀ। ਇਹ ਕਿਉਂ ਨਹੀਂ ਕਾਮਯਾਬੀ, ਇਹਨਾਂ ਦੀ ਸ਼ੈਲਫ ਲਾਈਫ ਬਹੁਤ ਜਿਹੜਾ ਵਾ ਨਾ ਇਹ ਤਾਂ ਉੱਥੇ 40-50 ਕਿਲੋਮੀਟਰ ਦੀ ਰੇਂਜ ਜੀ ਯਾਨੀ ਕਿ ਜਿਹੜਾ ਵਾ ਨਾ ਕੋਈ ਦੁਨੀਆ ਦੀ ਬਿਹਤਰੀਨ ਖੁਬਾਨੀ ਚ ਕਰਦੂ ਹੈ। ਹਾਂ ਕਰ ਦੋ ਗਾਂਜੇ ਚਲੇ ਜਾਓ 40-50 ਵੈਰਾਈਟੀ ਖੁਬਾਨੀ ਦੀ, ਜਿਹੜੀ ਪੰਜਾਬ ਇੱਥੇ ਨਸੀਬ ਨਹੀਂ ਹੈਗੀ। ਮੈਂ ਉਥੋਂ ਪੈਕ ਕਰਾ ਕੇ ਨਿਕਲਿਆ ਤੇ ਸਾਡੀ ਨਾ ਉਹ ਲੈਂਡ ਸਲਾਈਡਿੰਗ ਹੋ ਗਈ। 2 ਘੰਟੇ ਬੈਠੇ ਮੈਂ ਯਾਰ ਖੁਬਾਨੀ ਕੱਢ ਲੈ, ਫਿਰ ਉਹੀ ਖਾ ਲਈਏ, ਪਾਣੀ ਬਣਿਆ ਪਿਆ ਸੀ। ਇੰਨੀ ਜ਼ਿਆਦਾ ਮਿੱਠੀ ਹੈ ਔਰ ਬਿਹਤਰੀਨ ਵੈਰਾਈਟੀਆਂ ਨੇ। ਅੱਛਾ ਫਿਰ ਉਹਨਾਂ ਗੱਲ ਕੀਤੀ ਸਕੱਦੂ ਦੇ ਜਿਹੜੇ ਜਹਾਜ਼ ਆ ਰਹੇ ਨੇ, ਬਾਅਦ ਦਫਾ ਵੇਲੇ ਵੀ ਆਉਂਦੇ ਨੇ, ਉਹਨਾਂ ਨੇ ਗੱਲ ਕੀਤੀ ਵੀ